अस्सलाम वालेकुम नादरीन, टी टाइम में खुश आमदीद। और नादरीन टी टाइम ਜਿਹੜਾ ਤੁਸੀਂ ਸਾਨੂੰ ਆਦਤਾਂ ਪਾਈਆਂ ਨੇ ਕਿ ਭਾਵੇਂ ਬਾਹਰ ਜਾਇਆ ਕਰੋ ਜ਼ਰਾ। ਤੇ ਹਨਾਨ ਭਾਈ ਮੇਰੇ ਨਾਲ ਮਾਸ਼ਾਅੱਲਾ। ਹਨਾਨ ਭਾਈ ਨੂੰ ਮੈਂ ਕਿਹਾ ਹਨਾਨ ਭਾਈ ਯਾਰ ਸਾਨੂੰ ਕੋਈ ਫੈਸਲਾਬਾਦ 'ਚ ਨਾ ਜਿਸ ਤਰ੍ਹਾਂ ਅਸੀਂ ਸਰਦਾਰ ਭਗਤ ਸਿੰਘ ਸਾਹਿਬ ਦੇ ਕੋਲ ਗਏ, ਇਹਨਾਂ ਦੀ ਹਵੇਲੀ ਗਏ ਸਾਂ। ਮੈਂ ਕਿਹਾ ਯਾਰ ਸਾਡੇ ਲਾਗੇ ਲਾਗੇ ਫੈਸਲਾਬਾਦ 'ਚ ਕੋਈ ਹੋਰ ਐਸੇ ਉਹਨੂੰ ਕੀ ਕਹਿੰਦੇ ਨੇ ਹਿਸਟੋਰੀਕਲ ਮੈਨੂੰ ਵੀ ਭੁਲਾਤਾ ਹਿਸਟੋਰੀਕੋਲੋਜੀ हिस्ट्री दे मतलब नहीं वो लफ्ज़ क्या पूरा हिस्ट्रियोलॉजी नहीं हिस्टोरिकल प्लेसेस तारीखी इमारत फंबल हो गया तारीखी इमारत या कोई ऐसी चीज़ां जिहड़ियां कि असीं अपने नादरीन नूं दिखा सकीए। और नादरीन मैं तुहानूं सही दसां ਇਹ जिथे मैं खड़ा ना ਇਹਦੇ ਨਾਲ ਦੋ ਗਲੀਆਂ ਛੱਡ ਕੇ ਇਹ ਘੰਟਾ ਘਰ ਦਾ ਏਰੀਆ ਹੈ, ਘੰਟਾ ਘਰ ਦੇ ਇਰਦ ਗਿਰਦ ਦਾ। ਔਰ ਕਚਹਿਰੀ ਬਾਜ਼ਾਰ ਔਰ ਰੇਲ ਬਾਜ਼ਾਰ ਦੇ ਦਰਮਿਆਨ ਦੇ ਵਿੱਚ ਇੱਕ ਗੁਰਦੁਆਰਾ ਗਲੀ ਹੈ, ਉੱਥੇ ਅਸੀਂ ਖੜੇ ਹਾਂ। ਉਹਦੇ ਅੰਦਰ ਇਹ ਸਕੂਲ ਆ, ਮਾਡਲ ਹਾਈ ਸਕੂਲ। ਔਰ ਇਹ ਉਹ ਸਕੂਲ ਆ ਜਿੱਥੇ ਸਾਡੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਵੀ ਪੜ੍ਹੇ ਨੇ। ਠੀਕ ਹੈ ਜੀ, ਹੋਰ ਵੀ ਬੜੇ ਬੜੇ ਵੱਡੇ ਆਰਟਿਸਟ ਪੜ੍ਹੇ ਨੇ। ਮੇਰੇ ਤੋਂ ਇਲਾਵਾ ਮੈਂ ਨਹੀਂ ਇੱਥੇ ਪੜ੍ਹਿਆ ਤੇ ਬਾਕੀ ਇੱਥੇ ਪੜ੍ਹੇ। ਮੈਂ ਗੁਰੂ ਨਾਨਕਪੁਰੇ ਜਿਹੜਾ ਸਕੂਲ ਆ ਗੌਰਮੈਂਟ ਦਾ ਇਸਲਾਮੀ ਹਾਈ ਸਕੂਲ ਗੁਰੂ ਨਾਨਕਪੁਰਾ, ਮੈਂ ਉੱਥੇ ਪੜ੍ਹਿਆ ਜੀ। ਹਨਾਨ ਭਾਈ ਨੂੰ ਮੈਂ ਕਿਹਾ, ਹਨਾਨ ਭਾਈ ਕਹਿੰਦੇ ਯਾਰ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਅੱਛਾ, ਕਿਉਂਕਿ ਸਾਡੇ ਸਿੱਖ ਬਰਾਦਰੀ ਸਾਡੇ ਨਾਲ ਬਹੁਤ ਪਿਆਰ ਕਰਦੀ ਹੈ, ਉਹਨਾਂ ਦੀਆਂ ਬਹੁਤ ਯਾਦਾਂ ਨੇ ਇੱਥੇ। ਤੇ ਮੈਂ ਆਪ ਹੈਰਾਨ ਹੋ ਗਿਆ, ਹਾਲਾਂਕਿ ਕੋਈ 12-14 ਸਾਲ ਮੈਂ ਕੱਪੜੇ ਦੀ ਦੁਕਾਨ ਤੇ ਇੱਥੇ ਮੁਲਾਜ਼ਮਤ ਕੀਤੀ ਹੈ। ਰੋਜ਼ ਇਸ ਗਲੀ 'ਚੋਂ ਮੈਂ ਲੰਘਦਾ ਸੀ, ਲੇਕਿਨ ਮੈਨੂੰ ਨਹੀਂ ਸੀ ਪਤਾ ਕਿ ਇਹਦੇ ਅੰਦਰ ਇੰਨਾ ਖੂਬਸੂਰਤ ਔਰ ਯਾਦਾਂ ਜਿਹੜੀਆਂ ਨੇ ਸਾਡੀਆਂ, ਸਾਡਾ ਇੱਕ ਕਲਚਰ, ਸਿੱਖ ਭਰਾਵਾਂ ਦਾ ਇੱਕ ਗੁਰਦੁਆਰਾ ਉਹ ਇੱਥੇ ਮੌਜੂਦ ਆ। ਵੀ ਜਦੋਂ ਹਨਾਨ ਭਾਈ ਨੇ ਦੱਸਿਆ ਮੈਂ ਕਿਹਾ ਜੀ ਫੌਰਨ ਤੋਂ ਪਹਿਲੇ ਅਸੀਂ ਉੱਥੇ ਜਾਣਾ, ਕਿਉਂਕਿ ਸਾਡੇ ਸਾਰੇ ਭਰਾ ਸਿੱਖ ਬਹੁਤ ਦੇਖਦੇ ਨੇ ਔਰ ਇਹਨਾਂ ਨੂੰ ਵੀ ਇਹ ਨਵੀਂ ਚੀਜ਼ ਹੋਏਗੀ। ਔਰ ਮੇਰਾ ਖਿਆਲ ਬਹੁਤ ਲੋਕਾਂ ਨੇ ਘੱਟ ਦੇਖਿਆ ਹੋਏਗਾ। ਸਰ ਇਹ ਹਨਾਨ ਭਾਈ ਇਹ ਦੱਸੋ ਕਿ ਇਹ ਬੇਸਿਕਲੀ ਗੁਰਦੁਆਰਾ ਸੀ, ਬਾਅਦ 'ਚ ਸਕੂਲ ਬਣਿਆ? ਮੈਂ ਦੱਸਦਾ, ਇਹ 1896 ਦੇ ਵਿੱਚ ਗੁਰਦੁਆਰਾ ਹੀ ਸੀ। ਇਹ ਜਿਸ ਜਗ੍ਹਾ ਤੇ ਆਪਾਂ ਖੜੇ ਨਾ ਸਾਰਾ ਗੁਰਦੁਆਰਾ ਸੀ। ਅੱਛਾ, ਇਹ ਲਾਇਲਪੁਰ ਆ, ਲਾਇਲਪੁਰ ਫੈਸਲਾਬਾਦ ਤੇ ਹੋਣਾ ਨਾ। ਲਾਇਲਪੁਰ ਤੁਸੀਂ ਆਪਣੇ ਵੱਡਿਆਂ ਨੂੰ ਪੁੱਛੋਗੇ ਨਾ ਕਿ ਜੀ ਲਾਇਲਪੁਰ ਦੇ ਵਿੱਚ ਇਸ ਜਗ੍ਹਾ ਤੇ ਗੁਰਦੁਆਰਾ, ਤੇ ਸ਼ਾਇਦ ਉਹ ਤੁਹਾਨੂੰ ਦੱਸਣਗੇ ਹਾਂਜੀ ਹੈ ਸੀ। ਇਹਦਾ ਛੋਟਾ ਜਿਹਾ ਹਿੱਸਾ ਇੱਕ ਹੁੰਦਾ ਸੀ ਖਾਲਸਾ ਗਰਲਜ਼ ਕਾਲਜ ਦੇ ਨਾਮ ਤੋਂ। ਉਦੋਂ ਵੀ? ਹਾਂਜੀ ਉਦੋਂ ਵੀ ਖਾਲਸਾ ਗਰਲਜ਼ ਕਾਲਜ ਉਹ ਲੈਫਟ ਸਾਈਡ ਤੇ ਆ, ਉਧਰ ਉਹ ਵੀ ਦਿਖਾਵਾਂਗੇ ਤੁਹਾਨੂੰ ਬਾਅਦ ਚ। ਲੇਕਿਨ ਮੇਨ ਅਸੀਂ ਜਿਹੜਾ ਇੱਥੇ ਖੜੇ ਆ ਨਾ, ਇਹ ਗੁਰਦੁਆਰਾ ਹੁੰਦਾ ਸੀ ਜ਼ਿਆਦਾਤਰ। ਇਹਦੇ ਵਿੱਚ ਇਹਨਾਂ ਦੀ ਇਬਾਦਤਗਾਹ ਦਾ ਹਾਲ ਸਾਹਮਣੇ ਮੌਜੂਦ ਸੀ। ਲੈਫਟ ਸਾਈਡ ਤੇ ਲੰਗਰਖਾਨੇ ਮੌਜੂਦ ਸੀ। ਉੱਤੇ ਜਿਹੜੇ ਆ ਉਸਤਾਦ ਜਿਹੜੇ ਇੱਥੇ ਰਹਿੰਦੇ ਹੁੰਦੇ ਸੀ ਜਾਂ ਫਿਰ ਮੁਸਾਫਰ ਜਿਹੜੇ ਆਉਂਦੇ ਹੁੰਦੇ ਸੀ, ਉਹਨਾਂ ਨੂੰ ਫੀ ਸਬੀਲਾ, ਯਾਨੀ ਇਹ ਪੂਰਾ ਗੁਰਦੁਆਰਾ ਔਰ ਉਂਝ ਦਾ ਉਂਝ ਹੀ ਆ, ਯਾਨੀ ओरिजिनल ਹਾਲਤ ਚ। ਯਾਨੀ ਅੰਦਰੋਂ ਬੇਸ਼ੱਕ ਕੁਝ ਚੇਂਜ ਕਰਤਾ ਹੋਵੇ, ਲੇਕਿਨ ਜਿਹੜੀ ਇਹਦੀ ਚਾਰ ਦੀਵਾਰੀ ਔਰ ਇਹਦੀ ਜਿਹੜੀ ਜਗ੍ਹਾ ਮਖਸੂਸ ਸੀ ਉਦੋਂ, ਉਹ ਅੱਜ ਵੀ ਉਨੀ ਹੈ। ਅੱਛਾ, ਜਿਹੜੇ ਦਰਵਾਜ਼ੇ ਲੱਗੇ, ਖਿੜਕੀਆਂ ਲੱਗੀਆਂ, ਅੱਜ ਵੀ ਉਹੀ ਦੌਰ ਦੇ ਲੱਗੇ ਹੋਏ ਆ। ਔਰ ਅੰਦਰ ਜਿਹੜਾ ਵਾ ਉਹ ਟੈਸਟ ਹਾਲ ਹੁੰਦਾ ਸੀ, ਜਿੱਥੇ ਕਹਿ ਲਓ ਕਿ ਸਿੱਖ ਹਜ਼ਰਾਤ ਜਾਂਦੇ ਸੀਗੇ ਤੇ ਮੱਥਾ ਟੇਕਦੇ ਸੀ। ਅੱਛਾ ਜੀ, ਹੁਣ ਅਸੀਂ ਤੁਹਾਨੂੰ ਸਾਰਾ ਦਿਖਾਉਂਦੇ ਆ ਇੱਕ ਛੋਟੀ ਛੋਟੀ ਜਗ੍ਹਾ ਤੇ ਜਿੱਥੇ ਪੜ੍ਹਾਈ ਵੀ ਹੁਣ ਜਿਹੜਾ ਜੋ ਇਸ ਟਾਈਮ ਹੋ ਰਿਹਾ ਉਹ ਵੀ ਦਿਖਾਵਾਂਗੇ ਵੀ ਇਸ ਟਾਈਮ ਇਹ ਕਲਾਸਰੂਮ ਨੇ ਸਾਰਾ ਕੁਝ। ਲੇਕਿਨ ਜਿਹੜੀਆਂ ਯਾਦਾਂ ਨੇ ਗੁਰਦੁਆਰੇ ਦੀਆਂ, ਜਿੱਥੇ ਮੱਥਾ ਟੇਕਦੇ ਸੀ, ਜਿੱਥੇ ਇਬਾਦਤ ਹੁੰਦੀ ਸੀ, ਜਿੱਥੇ ਰੱਬ ਹੁੰਦਾ ਸੀ, ਉਹ ਵੀ ਤੁਹਾਨੂੰ ਜਗ੍ਹਾ ਦਿਖਾਵਾਂਗੇ ਅੱਜ ਕਿਸ ਹਾਲਤ 'ਚ ਔਰ ਕਿੱਥੇ ਹੁੰਦੀ ਸੀ। ਤੇ ਦੇਰ ਨਹੀਂ ਕਰਦੇ, ਮੇਰੇ ਹਾਲ ਚੱਲੀਏ ਕਿਉਂਕਿ ਕਾਫੀ ਚੀਜ਼ਾਂ ਨੇ, ਸਾਨੂੰ ਟਾਈਮ ਬਹੁਤ ਜ਼ਿਆਦਾ ਲੱਗ ਜਾਣਾ। ਆਜੋ ਨਾਦਰ। ਆਲਮ ਦੇ ਉਸਤਾਦਾਂ ਨੂੰ ਮੈਂ ਡਰਦਾ ਸਾਥ ਤੋਂ, ਮੈਂ ਤਾਂ ਡਰਦਾ ਨਾ। सलाम अलैकुम। हाँ जी, वालेकुम सलाम। चले बैठ, चले। हाँ, तो कल आपको सब्जेक्ट दिया था मैंने, केमिस्ट्री का बताया था, आपको समझ आ गई? केमिस्ट्री एक बहुत मुश्किल चीज़ है जो आपको समझने के लिए उम्रें लग जाती हैं। तो बेटे आप बताओ, H2O किस चीज़ का फार्मूला है? H2O ये हॉट मेल। H2O किस चीज़ का फार्मूला है? हॉट मेल। मिठे H2O किस चीज़ का फार्मूला है? जी बताओ। मैं क्या, मैनू नहीं पता, मैं ता हाथ चुके। ओके, थैंक यू।
H2O किस चीज़ का फार्मूला है? ਟੀਚਰ ਉਹ ਨਾ ਉਹ ਟੇਕਨ 3 ਦੇ ਵਿੱਚ ਆ H2O का फार्मूला टेकन 3 ਆ ਗਿਆ ਸਾਜੀ ਆ ਗਿਆ ਗੈਸ ਮੇਦੇ 'ਚ ਹੋ ਜਾਂਦੀ ਉਹਦਾ ਫਾਰਮੂਲਾ तुम्हें किसने बताया जी? ਤੁਸੀਂ मेरे बाद किसने अभी अभी बताया? ਤੁਸੀਂ मेरे बाद अभी ਮਾਸਟਰ ਸਾਹਿਬ ਉਹ ਬੱਚਾ ਝੂਠ ਬੋਲਣ ਡਿਆ, ਤੁਸੀਂ ਦੱਸਿਆ ਸੀ, ਤੁਸੀਂ ਸਾਨੂੰ ਕੱਲ ਪੜਾਇਆ ਨਹੀਂ। H2O किस चीज़ का फार्मूला है? ਉਹ पहले बताओ H2O किस चीज़ का फार्मूला है? H2O चीजों का फार्मूला है। अच्छा, तो मैं आपको बता रहा था कि पानी जो है बुखारात बनकर ऊपर उठ जाता है तब वो बादल बनते हैं। तो बादल जब बनते हैं तो फिर बारिश बरसती है, तो बारिश बरसती है तो फिर वो गाने भी बनते हैं, रिम झिम 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 बरसा पानी। तो आप बताएं, मैंने आपको बताया था कि जो बुखारात बनते हैं ये ऊपर जाकर कहाँ मुअल्लिक हो जाते हैं? ਬੱਦਲਾਂ 'ਚ माता जी तुझे माता जी ऐसा बुखारा था। हाँ, बुखारात बनता है। हम जो आलू बुखारा फेंक देते हैं उसके आलू बुखारा बन जाते हैं। माता जी क्यों इतना सौखा से? अच्छा जी, अलजबरा के बारे में मैंने आपको बताया था। ਉਹ ਬੜਾ ਚਵਲ ਬੰਦਾ, ਤੁਸੀਂ ਕੱਲ ਦੱਸਿਆ ਸੀ, ਚਵਲ ਹੀ ਹੈ ਅਲਜਬਰਾ, ਘਟੀਆ ਆਦਮੀ ਯਾਰ। अलजबरा बहुत बड़ा आदमी है ना। ਤੁਸੀਂ ਆਪ ਹੀ ਕੱਲ ਹੀ ਦੱਸਿਆ ਨਹੀਂ। इधर आओ, माथा चुमो। ਅਲਜਬਰਾ ਚੰਗਾ ਬੰਦਾ ਜੀ, ਬੜਾ ਚੰਗਾ ਬੀਬਾ ਬੰਦਾ। ਇਹਨੂੰ ਮੈਂ ਨਹੀਂ ਮਾਰਨਾ ਕਿਉਂਕਿ ਭਾਈ ਬੋਲ ਗੰਦੀ ਨਹੀਂ ਕਰਨੀ ਮੋੜ ਕੇ ਕੋਈ। अच्छा, मेरी बात सुनो यार, तुम सवेरे अपने बुढ़े ਨੂੰ ਲੈ ਕੇ ਆਏ हैं ਤੇ ਹੋ ਸਕੇ ਤੇ ਆਪਣਾ ਉਹਨੂੰ ਲੈ ਕੇ ਤੇ ਮੇਰੇ ਕੋਲ ਘਰ ਆਏ हैं। अच्छा मिठा जी, आप बताएं, ਇੱਕ ਮਿੰਟ ਸਰ ਜੀ, ਉਹ ਬੰਦਾ ਤੁਹਾਨੂੰ ਗੰਦੇ ਇਸ਼ਾਰੇ ਖਿੜਕੀ ਚੋਂ ਕਰਨ ਦਿਆ ਜੋ ਉਹ ਵਾਲਾ ਜਦੋਂ ਮੈਂ ਉਹਦਾ ਰਿਸਪੌਂਸ ਹੀ ਨਹੀਂ ਦੇਣਾ ਤੇ ਮੇਰਾ ਕੀ ਕरूं? ਦਿਲ ਤੋੜਨ ਨਹੀਂ ਉਹਦਾ। ਚਲੋ ਸਾਨੂੰ ਕੀ मिठा पुरिया, बागे दरा किस मुसन्नफ की किताब है? हाँ 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 ਗੁੱਡ ਯਾਰ। वेरी गुड मास्टर। नहीं, किदी शौके बोरे वाले ने माता साहब तू क्यों मारे? ਇਹਨੇ ਵੀ ਮਾਰਿਆ ਉਸਤਾਦ ਜੀ, ਮੈਨੂੰ ਇਹਨੇ ਵੀ ਮਾਰਿਆ ਪਹਿਲਾਂ। चलो बैठो। अच्छा, तो मैं आपको बता रहा था कि इंग्लिश में एक है लाइट एम्प्लीफिकेशन, हाई स्टिमुलेटेड एमिशन ऑफ रेडिएशन, फ्लोटेशन ऑफ द फ्लेबिलिटी ऑफ ग्रेविटेट ऑफ द ग्लेरोनाइट एंड द स्पार्टिशन ऑफ द स्पार्टिकस। तो आपने इसके बारे में क्या सीखा? ਬੜੀ ਫਿਲਮ ਸੀ, ਇੱਕ ਐਕਸ਼ਨ ਦਾ ਸੀਨ ਜਿੱਥੇ ਆਇਆ ਨਾ ਇਹ ਡਾਇਲੌਗ ਤੋਂ ਬਾਅਦ ਹੀਰੋ ਨੇ ਤਬਾਹੀ ਫੇਰਤੀ। कितने लिखी नवी लिखी सर हैं? अच्छा, मैं आपको आज ये बताना चाह रहा हूँ कि आज हमने 3 पीरियड्स पढ़ने इकट्ठे, तो उसमें आपने केमिस्ट्री भी पढ़ ली, इंग्लिश भी पढ़ ली और उर्दू भी पढ़ ली। मिठे आप बताओ, तेरे क्या सी अपने बिल लैके यार, तू लैके क्यों नहीं आया कर? ਤੁਸੀਂ ਮੇਰੇ ਨਾਲ ਕਰ ਲਓ ਜਿਹੜੀ ਗੱਲ ਕਰਨੀ, ਮੈਂ ਉਹਦੇ ਅੱਬੂ ਨੂੰ ਦੱਸ ਦਾਂਗਾ, ਅਸੀਂ ਇੱਕੋ ਮਹੱਲੇ 'ਚ ਰਹਿੰਦੇ। नहीं वाल साहब ना करनी है सुसर ना नहीं। अच्छा यार मिठा उधर ਤੁਹਾਡੇ ਇਲਾਕੇ 'ਚ ਸਾਗ ਮਿਲਦਾ ਮਤਲਬ ਥੋੜਾ ਜਿਹਾ ਉਹ ਤੇ ਲਿਆਉਂਦਾ ਯਾਰ ਕਿਤੇ। माता जी तुझे भरा कागज पकाउनी है आधी छुट्टी तो बाद साहब को साफ कर देंगे साहब ਤੁਹਾਡੇ ਨੂੰ ਬੜੀ ਰਹੂਗਾ। ਯਾਰ ਇਦਾਂ ਹੋਣਾ ਫਿਰ ਕੰਧ ਟਪਾਈ ਤੇ ਫਿਰ ਉਹ ਸਾਰਿਆਂ ਨੂੰ ਵੇਲਣਾ ਕਹਿੰਦਾ ਮਾਸਟਰ ਵੀ ਇਹਨਾਂ ਕੋਲ ਤੂੰ ਇਦਾਂ ਕਰਨਾ, ਥੋੜਾ ਗੁੜ ਵੀ ਲਿਆ ਦੇ, ਸਾਗ ਵੀ ਲਿਆ ਤੇ ਗੰਨੇ ਵੀ ਲਿਆ ਦੇ। माता जी सवेरे फिर रिएक्शन ला दियो इंज करके गुट जिया सवेरे कोई गन्ने भी अबे अबे यार वेख के ये कौन कदों सवरेगी, कब सवरेगे ये शाहीन इकबाल, जिनको ये नहीं पता कि हम रिश्वत अभी से लगाना शुरू कर गए। हाँ तू दस। ਉਸਤਾਦ ਜੀ ਮੈਂ ਨਾ ਟਿਊਸ਼ਨ ਜਾਣਾ, ਮੇਰਾ ਟਿਊਸ਼ਨ ਦਾ ਟਾਈਮ ਹੋ ਗਿਆ। अच्छा ते आज आ फिर रहन दे है। ਮੈਨੂੰ ਛੁੱਟੀ ਦੇ ਦੇ ਇੱਥੋਂ ਟੌਪ ਕਰ ਗਿਆ ਹੈ ਪਹਿਲੀ ਪੋਜੀਸ਼ਨ ਲੈ ਲਈ ਤੂੰ ਮਾਤਾ ਜੀ। ठीक है, ਜਾਣ ਦੋ ਇਹਨੂੰ ਸੱਚੀ, ਇਹ ਫਿਰ ਇੱਥੇ ਹੀ ਨਾ ਕਰਦੇ ਜਾ ਯਾਰ ਚਾ।
ਸਾਲਾ ਜਿਹੜਾ ਕਮਜ਼ੋਰ ਆ ਬੜਾ ਜਿਹੜਾ ਰੋਟੀ ਲਿਆਂਦੀ ਲਾ ਨਹੀਂ ਇੰਨੇ ਥੋੜੀ ਭੋਰਾ ਓਏ ਇਹਨੂੰ ਨਾ ਦੇ, ਇਹਨੇ ਤੈਨੂੰ ਮਾਰਿਆ ਸੀ। ਨਹੀਂ ਲਿਆਂਦੀ ਭੋਰਾ ਕੋ ਵੇਖ ਲੈ ਬਾਸ ਤੂੰ ਭਰਾ ਨਹੀਂ ਹੈਗਾ ਉਹ ਕਿਤਾਬਾਂ ਵਾ। ਪਾਗਲ ਆ, ਮੈਨੂੰ ਨਹੀਂ ਪਤਾ। ਉਹ ਪਤਾ ਕੀ ਮਾਸਟਰ ਵੀ ਇਨਸਾਨ ਹੁੰਦੇ ਆ। Yes, sir. ਤੈਨੂੰ ਕਿਹਾ ਸਾਨੂੰ ਰੋਟੀ ਨਾ ਦੇ, ਚਵਲ ਚਾਹੀਦੀ। ਹਨਾਨ ਭਾਈ, ਇਹ ਨਾਜ਼ਰੀਨ ਜਿਹੜਾ ਪਿੱਛੇ ਤੁਸੀਂ ਦਰਖਤ ਦੇਖ ਰਹੇ ਹੋ ਨਾ, ਇਹ ਮੈਨੂੰ ਲੱਗਦਾ ਕੋਈ ਕਾਫੀ ਪੁਰਾਣਾ ਹੈ, ਕੋਈ 100ਵਾਂ ਦੇ ਹਿਸਾਬ ਨਾਲ 100 200 300 ਸਾਲ। ਘੱਟੋ ਘੱਟ 300 ਸਾਲ ਪੁਰਾਣਾ, ਇਹ ਤੋਂ ਜ਼ਿਆਦਾ ਪੁਰਾਣਾ ਤੇ ਕਨਫਰਮ ਹੈਗਾ। ਉਹ ਕਿਸ ਤਰ੍ਹਾਂ, ਉਹ ਵੀ ਮੈਂ ਤੁਹਾਨੂੰ ਦੱਸਦਾ। ਕਿਉਂਕਿ ਕਿਹਾ ਜਾਂਦਾ ਕਿ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਵੀ ਕਲਾਸ ਨਾ ਅਕਸਰ ਇਸ ਬੋਰਡ ਦੇ ਥੱਲੇ ਹੀ ਲੱਗਦੀ ਹੁੰਦੀ ਸੀ। ਅੱਛਾ। ਤੇ 1896 ਚ ਅਗਰ ਗੁਰਦੁਆਰਾ ਬਣਿਆ ਤੇ ਗੁਰਦੁਆਰੇ ਦੇ ਬਣਨ ਤੋਂ ਪਹਿਲੇ ਦਾ ਦਰਖਤ ਆ। ਅੱਛਾ, ਇੱਕ ਹੋਰ ਮਜ਼ੇ ਦੀ ਗੱਲ ਹੈ, ਤੁਸੀਂ ਦੇਖੋ ਨਾ ਅੱਧਾ ਕੱਟਿਆ ਹੋਇਆ ਵਾ। ਹਾਂ, ਕੱਟਿਆ। ਇਹ ਜਿੱਡਾ ਵੱਡਾ ਹੈਗਾ, ਇਹ ਤੋਂ ਡਬਲ ਵੱਡਾ ਹੋਣਾ ਸੀ ਜੇ ਨਾ ਕੱਟਿਆ ਹੁੰਦਾ। ਠੀਕ ਹੈ ਨਾ, ਯਾਨੀ ਇਹਦੀਆਂ ਸ਼ਾਖਾਂ ਥੱਲੇ ਲਮਕਣ ਲੱਗ ਪੈਂਦੀਆਂ। ਬਹੁਤ ਘਣਾ ਸੀ, ਬਹੁਤ ਘਣਾ ਸੀ। ਇਹਨੂੰ ਤੇ ਥੋੜਾ ਮੇਨਟੇਨ ਕੀਤਾ ਵਾ, ਉਹਦੀ ਵਜ੍ਹਾ ਹੈ ਵਾ ਬਹੁਤ ਸਾਰੇ ਟੂਰਿਸਟ ਆਉਂਦੇ ਨੇ ਨਾ ਫਿਰ ਦੇਖਣ ਵਾਸਤੇ। ਫਿਰ ਸਿੱਖ ਬਰਾਦਰੀ ਦੇ ਲੋਕ ਬਹੁਤ ਸਾਰੇ ਆਉਂਦੇ ਨੇ ਤੇ ਫਿਰ ਉਹਨੂੰ ਉਸ ਵਾਸਤੇ ਨਾ ਇਹਨੂੰ ਮੇਨਟੇਨ ਥੋੜਾ ਜਿਹਾ ਕਰਕੇ, ਸਾਫ਼ ਸਫਾਈ ਵੀ ਤੁਸੀਂ ਦੇਖਦੇ ਹੋ ਬੜੀ ਰੱਖੀ ਆ, ਕਿਉਂਕਿ ਸਕੂਲ ਵੀ ਲੱਗਦਾ ਨਾਲ। ਤੇ ਹਜੇ ਵੀ ਓਰੀਜਨਲ ਹਾਲਤ ਦੇ ਵਿੱਚ ਨਾ ਇਹਨੂੰ ਸਾਰਾ ਕੁਝ ਜਿਹੜਾ ਨਾ ਸਟਾਈਲ ਉਹਨਾਂ ਦਾ, ਬਣਾਵਟ ਜਿਹੜੀ ਉਸ ਦੌਰ ਦੀ ਹੈ ਸਾਰੀ, ਸਿਰਫ ਪੇਂਟ ਕੀਤਾ ਹੋਇਆ। ਹਾਂ, ਪੇਂਟ ਕੀਤਾ ਵਾ, ਬਾਕੀ ਸਾਰੇ ਮਾਮਲਾਤ ਉਸ ਤਰ੍ਹਾਂ ਦੇ ਹੀ ਆ। ਕਿਉਂਕਿ ਬੜੀ ਦਫਾ ਇਹਨੂੰ ਰਿਪੇਅਰ ਕਰਨ ਦੀ ਜੋ ਕੋਸ਼ਿਸ਼ ਕੀਤੀ ਗਈ ਨਾ, ਤੇ ਆਰਕੀਟੈਕਚਰਸ ਜਿਹੜੇ ਆਂਦੇ ਸੀ ਉਹ ਇਹੀ ਕਹਿੰਦੇ ਸੀ ਓਰੀਜਨਲ ਹਾਲਤ 'ਚ ਰੱਖੋ। ਹਾਂ, ਇੱਧਰ ਆ। ਓਰੀਜਨਲ ਰੱਖੋਗੇ ਤੇ ਇਹ ਜ਼ਿਆਦਾ ਖੂਬਸੂਰਤ ਲੱਗੇਗੀ। ਅੱਜ ਵੀ ਜਿੰਨੇ ਸਿੱਖ ਬਰਾਦਰੀ ਦੇ ਲੋਕ ਆਉਂਦੇ, ਜਿਨ੍ਹਾਂ ਦਾ ਵਬਸਤਗੀ ਉਦੋਂ ਸੀਗੀ ਇੱਥੇ, ਹਾਂ ਹਾਂ, ਉਹ ਅੱਜ ਵੀ ਆਉਂਦੇ ਨੇ ਦੇਖ ਕੇ, ਕਹਿੰਦੇ ਯਾਰ ਇੱਥੇ ਸਾਡੀ ਬੇਬੇ ਬਹਿੰਦੀ ਸੀ, ਇੱਥੇ ਸਾਡਾ ਭਾਜੀ ਇੱਥੇ ਖਲੋਂਦੇ ਹੁੰਦੇ ਸੀ, ਇੱਥੇ ਇਹ ਹੁੰਦਾ ਸੀ, ਇੱਥੇ ਉਹ ਹੁੰਦਾ ਸੀਗਾ। ਅੱਛਾ, ਫਿਰ ਮਜ਼ੇ ਦੀ ਗੱਲ ਹੈ, 5 ਕਨਾਲ ਨਾਲੋਂ ਜ਼ਿਆਦਾ ਜਗ੍ਹਾ ਵਾ ਤੇ ਇੰਨੀ ਜਗ੍ਹਾ ਦੇ ਵਿੱਚ ਉਸ ਟਾਈਮ ਦੇ ਵਿੱਚ ਕਿਹਾ ਜਾਂਦਾ ਸੀ ਵੀ ਕੋਈ ਵੀ ਮੁਸਾਫਰ ਕਿਤੋਂ ਵੀ ਆ ਕੇ, ਜਿਹਨੂੰ ਖਾਣਾ ਲੱਭਦਾ ਨਹੀਂ ਲੱਭਦਾ, ਰਹਾਇਸ਼ ਲੱਭਦੀ ਨਹੀਂ ਲੱਭਦੀ, ਉਹ ਇੱਥੇ ਆ ਕੇ ਰਹਿ ਸਕਦਾ ਤੇ ਖੁੱਲਾ ਖਾਣਾ ਜਿੰਨਾ ਮਰਜ਼ੀ। ਮੁਸਾਫਰਖਾਨਾ ਇਹ ਪਿੱਛੇ ਜਿਹੜਾ ਇਹ ਲੰਗਰਖਾਨੇ ਆ, ਉੱਪਰ ਮੁਸਾਫਰਖਾਨੇ। ਲੰਗਰਖਾਨੇ 'ਚ ਤੇ ਆਓ ਜ਼ਰਾ। ਆਓ ਜੀ, ਲੰਗਰਖਾਨੇ ਤੁਹਾਨੂੰ ਦਿਖਾਣੇ। ਅੱਛਾ। ਉਸ ਦੌਰ ਦੇ ਵਿੱਚ ਜਿਹੜਾ ਹੈ ਨਾ, ਬਹੁਤ ਸਾਰੇ ਖਾਣੇ ਇੱਕ ਟਾਈਮ ਤੇ ਹੀ ਇੱਥੇ ਤਿਆਰ ਕੀਤਾ ਜਾਂਦਾ ਸੀ। ਬਹੁਤ ਸਾਰੇ ਲੋਕ ਲੰਗਰ ਵਾਸਤੇ ਪੈਸੇ ਵੀ ਜਿਹੜੇ ਸਾਬੇ ਸੀਹਤ ਹੁੰਦੇ ਸੀ ਉਹ ਦੇਈ ਜਾਂਦੇ ਸੀ। ਸਿਸਟਮ ਜਿਹੜਾ ਇੱਥੇ ਬਣਿਆ ਨਾ ਉਹ ਚੱਲਦਾ ਰਹੇ। ਉਹ ਯਾਰ ਬਾਰੀਆਂ ਪੂਰੀਆਂ ਉਹ ਹੀ ਨੇ ਸਾਰੀਆਂ। ਹਾਂ, ਦੇਖੋ ਤੁਸੀਂ ਦੇਖੋਗੇ ਨਾ, ਸਾਰੀਆਂ ਅਲਮਾਰੀਆਂ, ਖਿੜਕੀਆਂ, ਠੀਕ ਹੈ ਨਾ, ਦਰਵਾਜ਼ੇ ਈਵਨ। ਹਾਂ ਹਾਂ, ਇਹ ਦੇਖੋ ਨਾ ਕੁੰਡੇ, ਅੱਜ ਕੱਲ ਮੇਰਾ ਖਿਆਲ ਹੈ ਘੱਟ ਹੀ ਇੰਜ ਦੇ ਕੁੰਡੇ ਵੇਖਣ ਨੂੰ ਲੱਭਦੇ ਤਾਂ। ਹਾਂ ਹਾਂ ਹਾਂ, ਇਹ ਖੜਕਾਈ ਦੇ ਵੀ ਤੁਸੀਂ ਕਿਸੇ ਘਰ ਜਾਣਾ ਨਾ ਐਦਾਂ, ਹਾਂ, ਤੇ ਖੜਕਾ ਕੇ ਜਿਹੜਾ ਇਹ ਉੱਤੇ ਰੋਸ਼ਨਦਾਨ। ਅੱਛਾ, ਅੱਜ ਕਿਦਾਂ ਦੇ ਹੁੰਦੇ ਆ ਤੇ ਉਸ ਟਾਈਮ ਦੇ ਵਿੱਚ ਵੇਖੋ ਤੁਸੀਂ, ਅੱਜ ਵੀ ਉਸੇ ਤਰ੍ਹਾਂ ਇਹਨਾਂ ਨੇ ਜਿਹੜਾ ਵਾ ਉਹ ਬਣਾਏ ਹੋਏ। ਇਹ ਮੇਨ ਪੋਰਸ਼ਨ ਆ ਨਾ ਜਿਹੜਾ, ਇਹ ਲੰਗਰਖਾਨੇ ਹੁੰਦੇ ਸੀ। ਇੱਥੇ ਲੰਗਰ ਬਣਦਾ ਸੀ, ਇਹਨਾਂ ਕਮਰਿਆਂ 'ਚ ਸਟੋਰ ਕੀਤਾ ਜਾਂਦਾ ਸੀ। ਇਹ ਤੁਹਾਨੂੰ ਇੰਨਾ ਕਿੱਦਾਂ ਪਤਾ ਪਹਿਲੇ? ਕਿਉਂਕਿ ਭਾਈਜਾਨ ਮੈਂ ਵੀ ਆਇਆ ਸੀ ਇੱਕ ਵਾਰੀ ਡਾਕੂਮੈਂਟਰੀ ਬਣਾਉਣ 41 ਵਾਸਤੇ। ਹਾਂ, ਮੈਂ ਸਾਰੀ ਇਨਫੋਰਮੇਸ਼ਨ ਲੈ ਕੇ ਨਾ ਇਹਨਾਂ ਕੋ, ਫਿਰ ਇਹਨੂੰ ਜਿਹੜਾ ਵਾ ਉਹ ਕੰਪਾਈਲ ਕਰਕੇ ਤੇ ਬਣਾਇਆ ਸੀ। ਤੇ ਅੱਜ ਤੁਹਾਡੇ ਤਵੱਸਸ ਦੇ ਨਾਲ ਇਸ ਵਜ੍ਹਾ ਤੋਂ ਦੱਸ ਰਹੇ ਹਾਂ ਕਿ ਬਹੁਤ ਸਾਰੇ ਆਊਟ ਆਫ ਕੰਟਰੀ ਵੀ ਲੋਕ ਸੁਣ ਰਹੇ ਹੋਣਗੇ। ਓਕੇ 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 ਓਕੇ। ਤੇ ਇਹ ਜਿਹੜੇ ਦਰਵਾਜ਼ੇ ਲੱਗੇ ਆ ਨਾ, ਇਹ 3 ਕਮਰਿਆਂ 'ਚ ਖਾਣਾ ਬਣਾ ਕੇ ਰੱਖਿਆ ਜਾਂਦਾ ਸੀ। ਓਕੇ। ਤੇ ਇਹ ਪਿਛਲੇ 3 ਕਮਰਿਆਂ 'ਚ ਬਣਦਾ ਸੀ ਖਾਣਾ। ਅੱਛਾ, ਇਹਨਾਂ ਕਮਰਿਆਂ 'ਚ ਬਣਦਾ ਸੀ। ਇਹ ਜਿਹੜੇ ਮੇਰੇ ਖੱਬੀ ਸਾਈਡ ਤੇ ਮੌਜੂਦ ਆ ਨਾ, ਇਹਨਾਂ 'ਚ ਖਾਣੇ ਬਣਾਉਂਦੇ ਸੀਗੇ ਔਰ ਬਣਾ ਕੇ ਇੱਥੇ ਸਟੋਰ ਕਰਦੇ। ਵੱਡੇ ਵੱਡੇ ਦੇਸ਼ ਕੇ ਹੁੰਦੇ ਸੀਗੇ। ਅੱਛਾ, ਫਿਰ ਕਿਤੇ ਕੋਈ ਟੁੱਟ ਭੱਜ ਹੋ ਜੇ, ਇਹ ਸਕੂਲ ਵਾਲਿਆਂ ਨੇ ਉਹ ਸ਼ਾਇਦ ਜ਼ਾਇਆ ਨਹੀਂ ਕਰਨੀ ਹੁੰਦੀ, ਕਿਉਂਕਿ ਇੱਕ ਹਿਸਟੋਰੀਕਲ ਹੈਰੀਟੇਜ ਆ ਸਾਡਾ। ਇਹ ਕਲਚਰਲ ਐਕਟੀਵਿਟੀਜ਼ ਦੇ ਹਵਾਲੇ ਦੇ ਨਾਲ ਦੇਖਿਆ ਜਾਵੇ, ਜਾਂ ਫਿਰ ਇਸ ਤੋਂ ਇਲਾਵਾ ਦੇਖਿਆ ਜਾਵੇ ਤਾਰੀਖੀ ਇਤਬਾਰ ਦੇ ਹਵਾਲੇ ਨਾਲ, ਇਹ ਬੜੀ ਅਹਿਮ ਜਗ੍ਹਾ ਵਾ। ਇਸ ਲਈ ਇਹਨੂੰ ਪ੍ਰੀਜ਼ਰਵ ਕੀਤਾ ਗਿਆ ਜਿੰਨਾ ਹੋ ਸਕੇ। ਆਓ ਜੀ ਉਧਰ ਜ਼ਰਾ ਗੁਰਦੁਆਰੇ ਵਾਲੀ ਸਾਈਡ ਤੇ ਚੱਲੀਏ। ਅੱਛਾ, ਵੈਸੇ ਇਹ ਹਾਲ ਆ ਨਾ, ਇਹਦੀ ਖੂਬਸੂਰਤੀ ਬਹੁਤ ਜ਼ਿਆਦਾ ਵਾ। ਖੂਬਸੂਰਤੀ ਇਸ ਤਰ੍ਹਾਂ ਵੀ ਖੁੱਲਾ ਹਾਲ ਬਣਾਇਆ, ਵੱਡੇ ਵੱਡੇ ਗੁੰਬਦ ਜਿਹੜੇ ਤੁਸੀਂ ਵੇਖਣ ਦੇ ਉੱਤੇ ਬਣੇ, ਠੀਕ ਹੈ ਨਾ। ਇਹਦੀ ਵੀ ਖੂਬਸੂਰਤੀ ਹੈ, ਨੀਚੋਂ ਜਿੰਨਾ ਦੇਖਦੇ ਆ ਨਾ ਉਨਾ ਹੀ ਜ਼ਿਆਦਾ ਅਟਰੈਕਟਿਵ ਫੀਲ ਹੁੰਦਾ। ਇਹ ਜਿਹੜਾ ਮੇਨ ਹਾਲ ਹੁੰਦਾ ਸੀ ਇਹਨਾਂ ਦਾ,
ਜਿੱਥੇ ਸਿੱਖ ਬਰਾਦਰੀ ਆ ਕੇ ਆਪਣੀ ਇਬਾਦਤ ਗਾਹ ਦੇ ਤੌਰ ਤੇ ਜਿਸ ਹਾਲ ਨੂੰ ਯੂਜ਼ ਕਰਦੇ ਸੀ ਨਾ, ਇਹ ਉਹ ਹਾਲ ਆ। ਹੁਣ ਇਹਨੂੰ ਉੱਤੋਂ ਦੀ ਜਾ ਕੇ ਤੁਹਾਨੂੰ ਅਸੀਂ ਦਿਖਾਵਾਂਗੇ, ਲੇਕਿਨ ਉਸ ਤੋਂ ਪਹਿਲੇ ਕੋਈ ਵੀ ਚੀਜ਼ ਆ ਉਹਦੀ ਸੰਗੇ ਬੁਨਿਆਦ ਰੱਖੀਏ ਨਾ। ਇਹ ਦੇਖੋ, ਹਾਂ ਇਹ ਸੰਗੇ ਬੁਨਿਆਦ ਸੀਗੀ ਇਸ ਗੁਰਦੁਆਰੇ ਦੀ। ਇਹ ਜਿਹੜੀ ਚੀਜ਼ ਆ ਨਾ, ਇਹ ਤੁਸੀਂ ਅੱਜ ਵੀ ਦੇਖ ਸਕਦੇ ਹੋ। ਉਹਦੀ ਇਬਾਰਤ ਸੰਸਕ੍ਰਿਤ ਦੇ ਵਿੱਚ ਉਸ ਟਾਈਮ ਦੇ ਉੱਤੇ ਜਿਹੜੀ ਲਿਖੀ ਸੀ, ਅੱਜ ਵੀ ਉਹੀ ਲਿਖੀ ਆ। ਯਾਰ ਨਾਜ਼ਰੀਨ, ਮੈਨੂੰ ਨਾ ਤੁਸੀਂ, ਮੈਂ ਤੁਹਾਨੂੰ ਜਿਹੜੀ ਲਿਖਾਈ ਦੱਸਾਂ ਨਾ, ਜਿਹੜੇ ਮੇਰੇ ਸਿੱਖ ਭਰਾ ਨੇ ਜਾਂ ਇੰਡੀਅਨ ਨੇ ਜਾਂ ਜਿਹੜੇ ਇਸ ਜ਼ੁਬਾਨ ਨੂੰ ਸਮਝਦੇ ਨੇ, ਪਲੀਜ਼ ਮੈਨੂੰ ਨਾ ਤੁਸੀਂ ਦੱਸਣਾ ਜ਼ਰੂਰ ਹੈ ਕਿ ਲਿਖਿਆ ਕੀ ਹੈ। ਔਰ ਓਹੋ ਇਹ ਮਾਰਬਲ ਆ ਸਰ, ਮਾਰਬਲ ਪਿਓਰ ਔਰ ਮਾਰਬਲ ਆ, ਔਰ ਉਹਦੇ ਉੱਤੇ ਨਹੀਂ ਲਿਖਿਆ, ਉਹਦੇ ਵਿੱਚ ਬੁੰਤਕਾਰੀ ਕਰਕੇ ਨਾ ਉਹਨੂੰ ਤਰਾਸ਼ ਕੇ ਲਿਖਿਆ ਗਿਆ। ਵਾਹ ਵਾਹ। ਅੱਛਾ, ਇਹਦਾ ਯਾਨੀ ਉਹ ਸੀ ਕਿ ਸੰਗੇ ਬੁਨਿਆਦ ਸੀਗਾ। ਕਹਿ ਲਓ ਸਿੱਖ ਆ ਕੇ ਇੱਥੇ ਮੱਥਾ ਵੀ ਟੇਕਦੇ ਸੀ, ਕੁਝ ਲੋਕ ਕਹਿੰਦੇ ਨੇ, ਤੇ ਇਹਨੂੰ ਬੜਾ ਜਿਹੜਾ ਵਾ ਨਾ ਅਹਿਮੀਅਤ ਦਾ ਹਾਮਲ ਇਸ ਜਗ੍ਹਾ ਨੂੰ ਸਮਝਿਆ ਜਾਂਦਾ। ਅੱਜ ਵੀ ਜਿਹੜੇ ਲੋਕ ਆਉਂਦੇ ਨੇ ਇੱਥੇ ਸਭ ਤੋਂ ਪਹਿਲੇ ਆ ਕੇ ਦੇਖਦੇ ਨੇ। ਸ਼ੁਰੂਆਤ ਕਹਿ ਸਕਦੇ ਹੋ ਇਸ ਜਗ੍ਹਾ ਦੀ ਜਿਹੜੀ ਆ ਨਾ ਤੁਸੀਂ, ਇਹ ਸੀ। ਲਓ ਜੀ ਨਾਜ਼ਰੀਨ, ਹੁਣ ਅਸੀਂ ਜਿੱਥੇ ਜਾ ਰਹੇ ਨਾ, ਮੈਂ ਉੱਥੇ ਅੱਗੇ ਚੱਕਰ ਲਾ ਕੇ ਆਇਆ। ਉਹ ਕੁਛ ਐਸੀਆਂ ਜਗ੍ਹਾ ਹੁੰਦੀਆਂ ਨੇ, ਮੈਂ ਤੁਹਾਨੂੰ ਦੱਸਾਂ, ਜਿਹੜੇ ਜ਼ਰਾ ਥੋੜਾ ਜਿਨ੍ਹਾਂ ਦਾ ਜਿਹੜੇ ਜਜ਼ਬਾਤੀ ਲੋਕ ਹੁੰਦੇ ਨੇ, ਉਹਨਾਂ ਨੂੰ ਜਿਹੜੀਆਂ ਵੀਰਾਨ ਜਾਂ ਜਿਹੜੀਆਂ ਸਾਨੂੰ ਲੱਗ ਰਹੀਆਂ ਨੇ ਨਾ ਕਿ ਵੀਰਾਨ ਜਗ੍ਹਾ, ਟੁੱਟੇ ਕੰਧਾਂ, ਤੁਸੀਂ ਗੌਰ ਕਰੋਗੇ ਨਾ ਸਰ, ਉਹਨਾਂ 'ਚੋਂ ਚੀਖਾਂ ਦੀ ਆਵਾਜ਼ ਆ ਰਹੀ, ਦੀ ਬੋਲ ਰਹੀਆਂ ਹੁੰਦੀਆਂ ਕਿ ਸਾਡੀ ਇਹ ਹਿਸਟਰੀ ਹੈ। ਔਰ ਇੰਜ ਦੀ ਤੁਹਾਨੂੰ ਮੈਂ ਜਗ੍ਹਾ 'ਤੇ ਲੈ ਕੇ ਜਾਵਾਂਗਾ ਹੁਣ। ਤੇ ਲੇਕਿਨ ਨਾ ਮੈਂ ਇੱਕ ਚਾਹ ਪੀਣੀ ਪਹਿਲੇ, ਮੇਰੇ ਸਿਰ 'ਚ ਦਰਦ ਹੋ ਰਹੀ ਨਾ। ਹਾਂ ਚਲੋ ਜੀ, ਚਾਹ ਪੀ ਲੈਂਦੇ। ਔਰ ਮੈਂ ਚਾਹ ਰਿਹਾ ਕਿ ਮੈਂ ਭਰਪੂਰ ਇੰਜੋਏ ਕਰਾਂ ਉਸ এনवायरमेंट ਨੂੰ, ਉਹਨਾਂ ਨੂੰ, ਤੇ ਇੱਕ ਚਾਹ ਪੀ ਕੇ ਨਾ ਫਿਰ ਆਪਾਂ ਡਨ ਹੋ ਗਿਆ। ਨਾਲੇ ਉਹਨਾਂ ਦਾ ਪਤਾ ਕਰ ਲਿਓ। ਨਾਲ ਆਏ ਨੇ ਸਾਡੇ ਮਸਖਰੇ ਟੈਪ ਵੀ ਕਰੈਕਟਰ, ਉਹ ਮੇਰਾ ਉਹਨਾਂ ਨੂੰ ਮੈਂ ਕਿਹਾ ਇੱਧਰਲੀ ਸਾਈਡ ਤੇ ਨਹੀਂ ਆਉਣਾ ਬੇਟੇ, ਉਧਰ ਜੋ ਮਰਜ਼ੀ ਕਰੋ, ਇੱਧਰਲੀ ਸਾਈਡ ਤੇ ਨਹੀਂ ਆਉਣਾ, ਠੀਕ ਹੈ ਨਾ। ਤੇ ਆਪਾਂ ਇੱਕ ਚਾਹ ਪੀ ਲਈਏ, ਚਾਹ ਤੋਂ ਬਾਅਦ ਚੱਲਦੇ ਹਾਂ। ਓਕੇ ਜੀ। ਉਹ ਨਹੀਂ ਹੁੰਦਾ। ਹਾਂਜੀ, ਇੱਥੇ ਬਿਠਾ ਦੇ, ਉੱਥੇ ਜਾ ਕੇ ਰੋਣ ਲੱਗਦਾ, ਮੈਨੂੰ ਦੂਰ ਲੈ। ਚੱਲ ਚਲੀਏ, ਤੂੰ ਸਾਡੇ ਨਾਲ ਚੱਲਾਂ, ਵਾ ਕੁਛ ਵੀ ਨਹੀਂ ਹੁੰਦਾ, ਤੂੰ ਆ। ਤੂੰ ਉਸਤਾਦ ਜੀ ਵੀ ਇੱਥੇ ਹੀ ਆ। ਉਹ ਖੈਰ ਉਸਤਾਦਾਂ ਦੀ ਦੋ ਸਿੱਕੇ ਉਹਨਾਂ ਦੀ ਲੈ ਲੈ। ਤੂੰ ਉਸਤਾਦ ਨੂੰ ਸਾਗ ਤੇ ਗੰਨੇ ਲਿਆ ਦੇ, ਫਿਰ ਆਪਾਂ ਪਾਸ ਹੋ ਜਾਣਾ ਹੀ। ਉਸਤਾਦ ਜੀ ਮਾਰਦੇ ਬੜਾ ਹੀ ਬਾਅਦ ਚੋਂ। ਆਪਾਂ ਵੀ ਉਹਨੂੰ ਮੁੰਡੇ ਪਵਾਣੇ ਹੀ ਆ ਜਾ। ਬਸ ਜੀ 10 ਮਿੰਟ ਹੈ ਬਸ। मैं भी आना। ਆਜੋ ਕਲਾਸ 'ਚ, ਆਜੋ ਭਈਏ ਪੜ੍ਹੀਏ, ਚਲੋ ਕਲਾਸ 'ਚ ਚਲੀਏ। ਜਰਾ ਰੋਟੀ ਪਰੌਠਾ ਖਾਦੇ, ਗੈਸ ਹੋਈ ਸੀ ਜਰਾ। ਕਾਇਦੇ ਆਜ਼ਮ ਨੇ ਨਾ ਮੁਲਕ ਸਾਡੇ ਲਈ ਬਣਾਇਆ ਸੀ, ਠੀਕ ਹੈ। ਆ ਤੂੰ ਇੱਥੇ ਟੁਰਿਆ ਫਿਰਨ ਡਿਆ ਨਾ, ਤੇਰੀ ਇਹ ਹੀ ਗਨੀਮਤ ਸਮਝ। ਤੂੰ ਇੱਥੇ ਕੀ ਕਰਨਾ? ਉਸਤਾਦ ਜੀ ਤੀਲੇ ਨਾਲ ਨਹੀਂ। ਇਹਨੂੰ ਪੈਣ ਦਈਏ। ਆਜਾ ਕਲਾਸ 'ਚ, ਆਜਾ ਪੜ੍ਹੀਏ। ਕਿੱਥੇ ਚੱਲੇ ਸੀ? ਕਿੱਥੇ ਹੈ? ਕਿੱਥੇ ਚੱਲੇ ਸੀ? ਕਿੱਥੇ ਚੱਲੇ? ਉਸਤਾਦ ਜੀ ਉਹ ਕਹਿੰਦੇ ਸੀ ਗੇਮਾਂ ਖੇਡਣ ਜਾਣੀਆਂ ਉੱਥੇ। ਤੂੰ ਉਹਦੇ ਕਹਿਣ ਤੇ ਮੰਨ ਗਏ ਹੈ? ਹੱਥ ਕਰ, ਹੱਥ ਬਾਹਰ। ਭਲੇ ਹੋਣ ਵਾਲਾ ਹੱਥ ਨਹੀਂ, ਦੂਸਰਾ ਹੱਥ। ਹਾਂ, यार मैं हैरान हाँ। एक मिनट, मैं तेरे सोटी मारी आ, वज्जी भी नहीं तो गैब कितना हो गई? ताजी थे ना स्कूल साया आ गया। हाँ तो दरख्त इन्ने साया होंदा ही है पुत, पर ये नहीं समझ आउंदी यार कित्थों भजन दी। ये चले कित्थे थे? ਤੇ ਫਿਰ ਚੱਲੇ ਕਿੱਥੇ ਸੀ? ਓਏ ਇੱਧਰ ਆ ਮਿੱਠੇ, ਇੱਧਰ ਆ। ਬਾਤ ਜੀ ਆਪਣਾ ਪੜ੍ਹ ਲਵਾਂ, ਬੜਾ ਸੋਹਣਾ ਲਿਖਿਆ। ਇੱਧਰ ਆ, ਪੜ ਕੇ ਗਾਇਬ ਨਾ ਹੋ ਜੀ। ਇੱਧਰ ਆ। ਓਏ ਇੱਧਰ ਆ, ਮੈਂ ਤੈਨੂੰ ਇੱਧਰ ਆ।
डबल हवा ਵਿੱਚੋਂ ਕ੍ਰਾਸ ਕਰਕੇ ਆਇਆ। ਅੱਛਾ ਵੀ ਇਹ ਦੱਸੋ ਚਲੇ ਕਿੱਥੇ ਸੀ ਤੁਸੀਂ? ਮਾਸੀ ਛੋਟੇ ਭਰਾ ਦਾ ਝਗੜਾ ਹੋਇਆ, ਛੁਰੀਆਂ ਵੱਜ ਗਈਆਂ, ਉਧਰ ਚਲੇ ਸੀ ਫਿਰ। ਤੁਸੀਂ ਕਿਉਂ ਰੋਂਦੇ ਉਸਤਾਦ ਜੀ? ਪਤਾ ਨਹੀਂ ਉਹ ਰੋਂਦੇ ਸੀ ਮੈਂ ਕਿਉਂ। ਅੱਛਾ ਮੇਰੀ ਗੱਲ ਸੁਣੋ, ਵੈਸੇ ਚੱਲੇ ਕਿੱਥੇ ਸੀ ਤੁਸੀਂ? ਇਹ ਤੁਹਾਨੂੰ ਦੇਖਣ ਆਏ ਸੀ ਦਫ਼ਤਰ 'ਚ। ਸਹੀ ਤਰ੍ਹਾਂ ਬਕਵਾਸ ਜੋ ਕਰੋਗੇ ਉਹ ਸੁਣਾਗਾ। ਸਹੀ ਸੇ ਬਕਵਾਸ ਕਰੋ। ਕਿੱਥੇ ਚੱਲੇ ਸੀ? ਦੱਸੋ ਗੇਮਾਂ ਤੇ ਗੇਮਾਂ ਤੇ? ਇਹ ਗੇਮਾਂ ਤੇ ਮੈਂ ਇਹਨਾਂ ਨੂੰ ਫੜਨ ਚੱਲਾ ਸੀ। ਗੇਮਾਂ ਤੇ ਮੈਨੂੰ ਨਹੀਂ ਲੈ ਕੇ ਜਾਣਾ ਫਿਰ। ਮਾਸੀ ਜੀ ਮੈਨੂੰ ਕਿਹੜਾ ਖੇਲਣੇ ਆਉਂਦੀ, ਮੈਂ ਤਾਂ ਸਿਰਫ ਹੀਰੋ ਮਲ ਕੇ ਦੇ ਦਿੰਦਾ ਵੀ। ਚਲੋ ਚਲੋ ਜੀ ਸਰ। ਉਹ ਤੂੰ ਉਧਰ ਚੱਲ। ਉਧਰ ਨੂੰ ਦਸਾਇਆ ਵਾ ਵੇਖੋ। ਇੱਥੇ ਕੰਨ ਫੜੋ, ਕੰਨ ਫੜੋ। ਹੈ ਕੰਨ ਫੜੋ, ਚਲੋ ਓਏ ਮੇਰੇ ਰੁਤਬੇ ਤੇ ਦੇਖੋ, ਮੇਰਾ ਮੁਕਾਮ ਤੇ ਦੇਖੋ। ਕੰਨ ਫੜੋ। ਤੈਨੂੰ ਸੁਣਿਆ ਨਹੀਂ? ਕੰਨ ਫੜੋ। ਤੁਹਾਨੂੰ ਇਹ ਹਰ ਕੰਨ ਹਰ ਸ਼ੁਗਲ ਜੀ ਕਹਿ ਰਹੇ ਨਾ ਹੈ ਆ ਕੁੱਟ ਲਿਆ, ਬਸ ਇਹੀ ਬਹੁਤ ਆ। ਨਹੀਂ ਮਿੱਠਾ ਜੀ, ਕੰਨ ਫੜਨੇ ਪੈਣੇ। ਕੰਨ ਫੜੋ। ਇੱਥੇ ਮਾਸਟਰ ਸਾਹਿਬ ਫੜਨ ਲੱਗਾ ਮੈਂ। ਲੇਕਿਨ ਮੈਂ ਐਨਕ ਨਹੀਂ ਲਾਉਣੀ ਤਾਂ ਜੀ, ਮੈਂ ਨਹੀਂ ਕੰਨ ਫੜਨੇ, ਕਿਉਂ? ਮੇਰੇ ਕੋ ਫੜੇ ਨਹੀਂ ਜਾਂਦੇ। ਕੰਨ ਉੱਚੀ ਤਾਂ ਤੇ ਲੱਗੇ ਕਿਤੇ। ਉਹ ਛੋਟੇ ਲੈਂਦੇ ਹੱਥ ਚੋਂ, ਮੈਂ ਫੜਦਾ ਹੀ ਨਹੀਂ। ਉੱਥੇ ਕੰਨ ਫੜੋ। ਕਦੀ ਕੰਨ ਫੜੇ ਨਹੀਂ ਕਿ ਮਾਸਟਰ ਜੀ, ਹੈਂ? ਕਦੀ ਕੰਨ ਫੜੇ ਨਹੀਂ, ਕੋਈ ਤਰੀਕਾ ਕਾਰ ਹੀ ਨਹੀਂ ਸਾਨੂੰ ਪਤਾ। ਆ ਉਤੋਂ ਪੈਸੇ ਬੜੇ ਫੜੇ ਏਦਾਂ ਵੇਲਾਂ ਵਾਲੇ ਹੈ, ਉਹ ਫੜੇ ਆ ਨਾ। ਇਸੇ ਤਰ੍ਹਾਂ ਕੰਨ ਵੀ ਫੜ ਲੈਣਾ ਤੂੰ। ਇਸ ਤਰ੍ਹਾਂ ਫੜ ਲੈ ਯਾਰ। ਧਾਰੇ ਫੜੇ ਨਾ ਲੋਕਾਂ ਕੋਲ ਪੈਸੇ, ਤੂੰ ਕੰਨ ਵੀ ਫੜ ਲੇਗਾ। ਹੈ ਸਮਝ ਆਈ ਨਾ? ਇੱਕ ਸੈਂਪਲ ਲਾ ਦਿਓ ਫਿਰ ਅਸੀਂ ਫੜ ਲਾਂਗੇ। ਥੋੜਾ ਟਰਾਈ ਸੈਂਪਲ ਮਤਲਬ ਆ ਬੈਗ ਫੜ ਉਸਤਾਦ ਜੀ ਕੋਲ। ਕਿੱਦਾਂ ਫੜਨੇ ਆ? ਇੱਕ ਵਾਰ ਤੁਸੀਂ। ਤੈਨੂੰ ਕੰਨ ਨਹੀਂ ਫੜਨੇ ਹੁੰਦੇ ਦੁਨੀਆ ਦੀ ਹਰ ਚੀਜ਼ ਕੌਣ ਸਿਖਾਉਂਦਾ? ਉਸਤਾਦ। ਉਸਤਾਦ। ਮੇਰੇ ਮੂੰਹ ਕਰ ਦਿਓ, ਚਲੋ ਮੈਂ ਕਹਿਣ ਡਿਆ। ਅੱਛਾ ਮੈਂ ਤੁਹਾਨੂੰ ਕੰਨ ਫੜ ਕੇ ਵਿਖਾਉਣਾ, ਲੇਕਿਨ ਇਹ ਵਾ ਕਿ ਉਦਾਂ ਤੁਹਾਨੂੰ ਘੰਟਾ ਫੜਨੇ ਪੈਣੇ। ਠੀਕ ਹੈ? ਆ ਦੇਖੋ, ਸਭ ਤੋਂ ਪਹਿਲਾਂ ਕੰਨ ਫੜਨ ਦੇ ਅਸੂਲ ਆ। ਪਹਿਲਾਂ ਕੰਨਾਂ ਨੂੰ ਹੱਥ ਲਾਓ। ਠੀਕ ਹੈ। ਆਪਣੇ ਬਜ਼ੁਰਗਾਂ ਨੂੰ ਯਾਦ ਕਰ ਲਓ, ਜੋ ਕੀਤੀਆਂ ਕਰਾਈਆਂ ਤੁਸੀਂ ਉਹਨਾਂ ਦੀ ਗੁਨਾਹਾਂ ਦੀ ਮਾਫੀ ਮੰਗ ਲਓ। ਠੀਕ ਹੈ? ਇਹ ਦੇਖੋ, ਇਹ ਕੰਨ ਫੜਨ ਲਈ ਪਹਿਲਾਂ ਆਪਣੇ ਆਪ ਨੂੰ ਪ੍ਰਪੇਅਰ ਕਰਨਾ। ਇੱਕ ਵਾਰੀ ਤੁਸੀਂ ਬੈਠਕ ਲਾਉਣੀ, 2 ਵਾਰੀ ਬੈਠਕ ਲਾਉਣੀ, ਫਿਰ ਇੰਜ ਕਰਕੇ ਤਿਆਰ ਹੋ ਕੇ ਤੁਸੀਂ ਜ਼ਰਾ ਇੱਕ ਵਾਰੀ ਇੰਜ ਕਰਕੇ ਵੇਖ ਲੈਣਾ, ਫਿਰ ਤੁਸੀਂ ਆ ਜਾਣਾ ਇਸ ਜਗ੍ਹਾ ਤੇ। ਠੀਕ ਹੈ ਜੀ? ਇਹ ਦੇਖੋ, ਇਹ ਹੁਣ ਮੇਰੇ ਹੱਥ ਜਿਹੜੇ ਖਾਲੀ ਨੇ। ਠੀਕ ਹੈ? ਹੁਣ ਗੌਰ ਕਰ ਲੈਣਾ, ਇਸ ਤੋਂ ਬਾਅਦ ਜ਼ਿੰਦਗੀ 'ਚ ਆਪ ਤੁਸੀਂ ਕੰਨ ਫੜਨੇ, ਕਿਉਂਕਿ ਇਹ ਕੰਨ ਅੱਜ ਨਹੀਂ ਫੜੋਗੇ, ਕੱਲ ਨੂੰ ਤੁਹਾਡੇ ਬੱਚੇ ਕਿੱਥੋਂ ਸਿੱਖਣਗੇ? ਕਿਉਂਕਿ ਕੰਨ ਫੜ ਜਾ ਤੁਹਾਡੀਆਂ ਉਮਰਾਂ ਲੰਘਣੀਆਂ। ਇਹਦੇ 'ਚ ਤੁਹਾਡੀ ਬਰਕਤ ਹੈ, ਤੁਹਾਡੇ ਆਪਣੇ ਕੋਈ ਕਮਾਉਣਾ, ਖਾਣਾ ਪੀਣਾ। ਕੰਨ ਓਕੇ ਮਾਤਾ ਜੀ ਐਨਕ ਲਾ ਲਓ, ਮੈਂ ਐਨਕ ਲਾ ਕੇ ਫੜੇ, ਮੈਨੂੰ ਉਸ ਹਿਸਾਬ ਨਾਲ ਫਿਰ ਦੱਸੋ ਜ਼ਰਾ। ਇਹ ਦੇਖੋ, ਇਹ ਮਿੱਠਾ ਪੁਰੀਆ ਜਿਵੇਂ ਲਾ ਲਓ। ਹੈ ਚਲੋ ਠੀਕ। ਇਹ ਦੇਖੋ ਜੀ, ਇਹ ਇੰਜ ਫੜੇ, ਇਹ ਥੋੜਾ ਜਿਹਾ ਉੱਚੇ ਨੂੰ ਹੋਵੋ ਨਾ। ਇਹ ਦੇਖ ਨਾ, ਕੰਨਾਂ ਨੂੰ ਹੱਥ ਨਹੀਂ ਲੱਗ ਰਹੇ। ਓਹੋ ਮੈਂ ਲਾਣਾ ਨਾ, ਮੈਂ ਤੈਨੂੰ ਦੱਸ ਰਿਹਾ। ਲਾਉਣਗੇ ਐਵੇਂ ਨਹੀਂ ਪਹੁੰਚਦੇ ਨਹੀਂ ਪਹੁੰਚ ਜਾਂਦੇ ਹੁੰਦੇ ਆ। ਆ ਵੇਖ, ਇੱਕ ਮਿੰਟ ਠਹਿਰ। ਆ ਵੇ ਬਹਿ ਕੇ ਵੇਖ। ਆ ਮੇਰਾ ਮੋਬਾਈਲ ਫੜ। ਆ ਜਾ ਤੂੰ ਇੱਥੇ ਚੈੱਕ ਕਰ। ਇਹ ਵੇਖ ਨਾ, ਐਵੇਂ ਮਿੱਠੇ ਠੀਕ ਆ। ਪਰਲਾ ਵੀ ਪਰਲਾ, ਮੈਨੂੰ ਸਮਝ ਨਹੀਂ ਆਉਂਦੀ ਜਰਾ। ਨਹੀਂ ਆ ਦੇਖ, ਇਹ ਐਦਾਂ ਕੀਤਾ ਨਾ, ਐਦਾਂ। ਇਹ ਘੜੀ ਵਾਲਾ ਹੱਥ ਪਰੇ ਹੋਵੇ ਜੀ। ਹੈ ਘੜੀ ਵਾਲਾ ਹੱਥ ਨਹੀਂ, ਤੂੰ ਘੜੀ ਇੱਧਰ ਬੰਨ ਲੈ, ਹੱਥ ਉੱਧਰ ਨਾ ਕਰੀ। ਹੈ ਚਲੋ ਠੀਕ ਹੈ ਜੀ। ਹਾਂ ਠੀਕ ਹੈ। ਇਹ ਦੇਖ, ਇਹ ਕੰਨ ਫੜ ਲੈ। ਥੋੜਾ ਨੀਵਾ ਤੇ ਹੋਵੋ ਨਾ, ਇਹ ਲੈ, ਪਿੱਛੋਂ ਉੱਚਾ ਹੋ ਜਾਓ। ਇਹ ਲੈ। ਐ ਬਿਲਕੁਲ ਮੋੜ ਜਿਹਾ ਬਣ ਥੋੜਾ ਗਿਆ। ਜਿਹਾ ਤੁਰ ਕੇ ਦਿਖਾਇਓ ਉਸਤਾਦ ਜੀ। ਇਹਦੇ ਨਾਲ ਟੁਰਿਆ ਨਹੀਂ ਨਾ ਜਾਂਦਾ। ਅੱਛਾ ਅੱਛਾ ਅੱਛਾ। ਹਾਂ ਇਹ ਕੰਨ ਫੜ ਲੈ ਤੁਸੀਂ। ਹਾਂਜੀ ਠੀਕ ਹੈ? ਇਹਨੂੰ ਤੁਸੀਂ ਅੱਧਾ ਘੰਟਾ ਏਦਾਂ ਕੰਨ ਫੜਨੇ। ਅੱਧਾ ਘੰਟਾ ਕਿੰਨੀ ਦੇਰ? ਅੱਧਾ ਘੰਟਾ ਕੋਈ 5 ਮਿੰਟ ਫੜ ਲਓ। ਫੜੋ ਯਾਰ, ਲਓ ਜੀ ਕੱਲ ਤੋਂ ਫੜਾਂਗੇ। ਫੜੋ ਯਾਰ, ਤੁਹਾਡੀ ਮਿਹਰਬਾਨੀ। ਮੈਂ ਵੀ ਆਪਣੇ ਘਰ ਦੱਸਣਾ ਹੁੰਦਾ ਵਾ ਕਿ ਯਾਰ ਉਸਤਾਦ ਵਾ ਮੈਂ। ਅਸੀਂ ਅੱਜ ਜਾ ਕੇ ਹੋਮਵਰਕ ਕਰਾਂਗੇ, ਕੱਲ ਨੂੰ ਚੈੱਕ ਕਰਾਵਾਂਗੇ। ਤੂੰ ਹੋਮਵਰਕ ਕਰੇਂਗਾ? ਹੋਮਵਰਕ ਕਰ ਲੈਣਾ। ਕਿਦੋਂ ਤੋਂ ਕਰਦਾ ਆ ਰਿਹਾ? ਮੈਂ ਜਦੋਂ ਬਚਪਨ ਤੋਂ ਹੀ ਕਰਨ ਦੇ ਆ। ਇਹ ਹੋਮਵਰਕ ਜਦੋਂ ਕਰ ਲਈਏ ਉਸ ਤੋਂ ਬਾਅਦ ਪਾਣੀ ਪੂਣੀ ਡੋੜ ਲੈਣਾ ਤੂੰ। ਹੈ ਕੰਨ ਫੜੋ। ਤਾਂ ਜੀ ਫਿਰ ਕੰਨਾਂ ਤੋਂ ਬਾਅਦ ਫਿਰ ਛੁੱਟੀ ਦੇਣੀ ਆ। ਚਲੋ ਠੀਕ ਹੈ, ਮੈਨੂੰ ਜਾਂਚ ਆ ਗਈ ਕੰਨ ਫੜ। ਕੰਨ ਫੜ। ਓਏ ਕੰਨਾਂ ਤੋਂ ਬਾਅਦ ਇਹ ਤੇ ਛੁੱਟੀ ਦੇ ਦੇਣਗੇ, ਮੁੜ ਕੇ ਹਸਪਤਾਲੋਂ ਛੁੱਟੀ ਨਹੀਂ ਮਿਲਣੀ। ਹਰ ਚੀਜ਼ ਸੁੰਦ ਹੋ ਜਾਂਦੀ ਹੈ। ਹਾਂ ਇਹਨਾਂ ਨੇ ਪੱਥਰ ਇਹਨਾਂ ਨੇ ਚੱਟ ਕੇ ਮੁੰਨਾ, ਮੈਨੂੰ ਪਹਿਲੇ ਹੀ ਛੁੱਟੀ ਦੇ ਦਿਓ ਉਸਤਾਦ ਜੀ। ਪੱਥਰ ਕਿਹੜਾ ਕਾਲਾ ਜਾਂ ਚਿੱਟਾ? ਚੱਲ ਕੰਨ ਫੜ। ਚੱਲ ਥੋੜੋ ਕੰਮ। ਕੰਨ ਫੜੋ। ਚੱਲ ਤੂੰ ਮੁਰਗਾ ਬਣ।
ਉਹ ਉੱਥੇ ਹੋ ਮੁਰਗਾ ਫੜ। ਉਸਤਾਦ ਜੀ ਮੈਂ ਨਾ ਕਦੀ ਮੈਂ 2 ਕੰਨ ਨਹੀਂ ਫੜੇ, ਹਾਂ ਮੈਂ ਇੱਕ ਹੀ ਫੜਦਾ। ਇੱਕ ਕੰਨ ਫੜਦਾ, ਹਾਂਜੀ। ਯਾਨੀ ਤੂੰ ਇੱਕ ਕੰਨ ਵਾਲਾ ਸਟੂਡੈਂਟ ਆ। ਹਾਂਜੀ। ਚਲੋ ਇੱਕ ਕੰਨ ਫੜ, ਚੱਲ ਚੱਲ ਮਿੱਠੇ। ਸਾਗ ਤੇ ਗੰਨੇ, ਹਾਂ ਸਾਗ ਤੇ ਗੰਨੇ। ਇੱਧਰ ਸਾਈਡ ਤੇ ਹੋਈ ਆ ਕੰਨ ਫੜੋ ਤੁਸੀਂ ਦੋਵੇਂ ਜਣੇ। ਸਾਡੇ ਕੋਲ ਕੁਛ ਵੀ ਨਹੀਂ ਜੀ, ਫੜਨੇ ਹੀ ਪੈਣੇ ਆ ਫੜੋ ਸਹੀ ਤਰ੍ਹਾਂ ਫੜ। ਇੱਕ ਸੈਲਫੀ ਥੱਲੋਂ ਮੇਰੀ ਬਣਾ ਦਿਓ, ਥੱਲੇ ਰੱਖ ਕੇ ਨਾ ਕੈਮਰਾ ਸਾਈਡ ਬਟਨ ਤੋਂ ਹੀ ਦਬਾਓਗੇ। ਇਹ ਨਾਰਾਇਣ ਕਾ ਕੰਨ ਫੜ ਰਿਹਾ, ਥੱਲੇ ਹੋ ਕੰਨ ਫੜ। ਉਸਤਾਦ ਜੀ ਉਹ ਮੇਰਾ ਨਾ ਮੇਰਾ ਮੇਤਾ ਖਰਾਬ। ਉਸਤਾਦ ਜੀ ਮੇਰੇ ਕੋਲ ਹੋਰ ਪੈਂਟ ਨਹੀਂ ਹੈ। ਤੁਸੀਂ ਪਿੱਛੇ ਹੋ ਚਰੀ। ਫੜ ਇਹਨੂੰ, ਫੜ ਬਾਸ ਨੂੰ। ਤੁਹਾਡੇ ਨਾਲ ਬਦਤਮੀਜ਼ੀ ਕਰਦਾ ਉਸਤਾਦਾਂ ਨਾਲ, ਉਸਤਾਦਾਂ ਨਾਲ। ਤੁਸੀਂ ਪਿੱਛੇ ਹੋ ਜਾਓ ਮਾਸਟਰ ਜੀ। ਉਸਤਾਦ ਜੀ ਫੜਨੇ ਕਿੰਨੇ ਕੰਨ? ਉਸਤਾਦ ਜੀ ਇਹ ਤੇ ਦੱਸ ਦਿਓ। ਕਿੱਥੇ ਉਸਤਾਦ ਗੈਪ ਹੋ ਗਿਆ ਇੱਥੇ, ਉਹਦਾ ਕਲਾਸ ਚ ਵੀ ਗੈਪ ਹੋ ਜਾਂਦਾ। ਉਹ ਕਿੱਥੇ ਗਿਆ ਵਾ? ਗੈਪ ਹੋ ਗਿਆ ਹੈ ਮਾਸਟਰ ਜੀ, ਜਦੋਂ ਕਲਾਸ 'ਚ ਬੈਠਾ ਹੁੰਦਾ ਉਹ ਤੋਂ ਧੂੰਆਂ ਨਿਕਲਦਾ ਵਾ। ਔਰ ਲੁੱਕ ਪ੍ਰਿੰਸ ਕਿੱਥੇ ਆ? ਗੈਪ ਹੋ ਗਿਆ। ਹੋਰ ਉਸਤਾਦ ਜੀ ਉਹਨੇ ਹੁਣ ਕਿੰਨੇ ਜਾਣਿਆਂ ਦੇ ਨਾਲ ਆਣਾ ਜੀ? ਯਾਰ ਉਹ ਗਾਇਬ ਹੋ ਜਾਂਦਾ ਵਾ ਕਿੰਨੀ ਵਾਰੀ। ਹਾਂਜੀ ਉਹ ਛਲੇਡੇ ਦਾ ਮੁੰਡਾ ਵਾ। ਉਸਤਾਦ ਜੀ ਉਹ ਇਕੱਲਾ ਹੀ ਗੈਪ ਹੁੰਦਾ ਤੇ ਬਾਅਦ ਚੋਂ ਕਿੰਨੇ ਜਾਣੇ ਜਾਂਦੇ ਹਾਂ ਨਾਲ ਛਾਪਰ ਵੀ। ਉਹ ਕੀ ਕਰਦਾ ਕੀ ਆ? ਉਹ ਇੱਥੇ ਪੜਨ ਆਉਂਦਾ ਵਾ ਜਾਂ ਕੀ ਕਰਨ ਆਉਂਦਾ? ਉਸਤਾਦ ਜੀ ਉਹ ਪਤਾ ਨਹੀਂ ਨਾਲ ਨਾਲ ਆਪਣੀ ਵੀ ਪਤਾ ਨਹੀਂ ਕੀ ਪੜਦਾ ਰਹਿੰਦਾ। ਅੱਛਾ ਤੂੰ ਵੀ ਇੰਨੀਆਂ ਸੁਈਆਂ, ਇੱਕ ਗੁੱਡਾ ਤੇ ਆਂਡਾ ਉੱਤੇ ਲਿਖਾਈ ਕੀਤੀ ਤੇ ਬਸਤੇ 'ਚੋਂ ਨਿਕਲਿਆ ਵਾ। ਉਹਦੇ ਕੋਲੋਂ? ਹਾਂ ਕਿਹਦਾ ਗੁੱਡਾ ਨੱਪਣ ਲਿਆ? ਇਹ ਮੈਂ ਤੁਹਾਨੂੰ ਦੱਸ ਦਿੰਦਾ ਵਾ, ਉਹ ਬੰਦਾ ਵਾ ਇੱਕ ਉਹਨੇ ਸੋਟੀ ਫੜੀ ਹੁੰਦੀ ਆ, ਕੋਟ ਪਾਇਆ ਹੁੰਦਾ ਵਾ ਤੇ ਇੱਧਰ ਕਿਤਾਬਾਂ ਦਿੱਤੀਆਂ ਹੁੰਦੀਆਂ, ਪਤਾ ਨਹੀਂ ਕੋਈ 4-5 ਬੰਦੇ ਅੱਗੇ ਬਿਠਾ ਕੇ ਪੜਾਉਣ ਡਿਆ ਹੁੰਦਾ ਵਾ। ਉਹਦਾ ਗੁੱਡਾ ਨੱਪਣ ਡਿਆ ਤੇ ਕਹਿਣ ਡਿਆ ਸੀ ਕਿ 2-3 ਦਿਨਾਂ ਤੱਕ ਨਾ ਇਹਦੀ ਲੁੱਗੀ ਪੈ ਜਾਣੀ ਆ, ਇਹਨੇ ਠਾਹ ਵਜਣਾ ਥੱਲੇ। ਉਸਤਾਦ ਜੀ ਉਹ ਨਾ ਜਦੋਂ ਮੁੰਡਿਆਂ ਦੇ ਨਾਲ ਸਬਕ ਯਾਦ ਕਰਦਾ ਉਦੋਂ ਉਸਤਾਦ ਜੀ ਇੰਨੇ ਛਾਪੋ ਰੁੱਡਦੇ, ਬਾਬ ਰੋਲੇ ਜੇ ਇਦਾਂ ਹਿੱਲਦੇ। ਨਹੀਂ ਤੂੰ ਪੱਖਾ ਚੱਲਦਾ ਹੋਣਾ। ਪਤਾ ਨਹੀਂ ਉਸਤਾਦ ਜੀ। ਤੇ ਉਹ ਜਦੋਂ ਪੇਪਰ ਹੋਏ ਹਾਂ ਉਸਤਾਦ ਜੀ ਉਦੋਂ ਆਪ ਆਪਣੀਆਂ ਅੱਖਾਂ ਨਾਲ ਦੇਖਿਆ ਉਸਤਾਦ ਜੀ ਪੈਲਥਨ ਆਪ ਹੀ ਉਹਦੇ ਉੱਤੇ ਵੜਕੇ ਦੇ ਇਦਾਂ ਹਿੱਲਣ ਦਾ ਹੀ ਹੱਥ ਹੈ ਹੀ ਨਹੀਂ। ਉਹ ਬੈਟਰੀ ਵਾਲੀ ਹੋਣੀ। ਹਾਂ ਪੈਲਸਨ ਬੈਟਰੀ ਵਾਲੀ ਵੀ ਹੋ ਸਕਦੀ ਹੈ। ਉਹ ਕਿਦਾਂ ਉਸਤਾਦ ਜੀ? ਮੈਂ ਤੇ ਇਹ ਸੋਚ ਰਿਹਾ ਵਾਂ ਕਿ ਮੈਂ ਉਹਨੂੰ ਪੜਾਉਣਾ ਵੀ ਸਹੀ ਆ, ਉਹਦੇ ਤੇ ਤਵੱਜੋ ਵੀ ਪੂਰੀ ਦਿੰਦਾ ਵਾਂ। ਮੈਂ ਉਹਨੂੰ ਮਾਰਨਾ ਪੈਂਦਾ ਵੀ ਕਿਸੇ ਟਾਈਮ, ਲੇਕਿਨ ਯਾਰ ਸਮਝ ਨਹੀਂ ਆਉਂਦੀ ਬਾਸ ਕਿ ਮੈਂ ਤੈਨੂੰ ਓਏ ਉਹ ਇੱਧਰ ਆ ਛੋਟੀ ਲਾਚੀ, ਇੱਧਰ ਇੱਧਰ ਆ। ਆਓ ਬਿਲ ਕਰਦੇ हैं कि को खत्म। ਤੁਹਾਨੂੰ ਪਤਾ ਹੈ ਫੁਕ ਲਓ ਵੀ ਪਹਿਲੇ ਫੁਕ ਲਓ। ਮੈਂ ਇੱਕ ਉਸਤਾਦ ਹਾਂ ਜਿਹੜਾ ਆਪਣੇ ਫਰਜ਼ ਦੇ ਨਾਲ ਕਦੀ ਵੀ ਧੋਖਾ ਨਹੀਂ ਕਰਦਾ। ਤੁਸੀਂ ਜਾਣਦੇ ਹੋ ਕਿ ਤੁਹਾਨੂੰ ਪਤਾ ਨਹੀਂ ਹੈਗਾ ਕਿ ਮੈਂ ਸਕੂਲ ਦੇ ਵਿੱਚ ਬਹੁਤ ਪੁਰਾਣਾ ਪੜਾਉਣ ਵਾਲਾ, ਬਹੁਤ ਸਾਰੇ ਸਟੂਡੈਂਟਸ ਮੇਰੇ ਕੋਲੋਂ ਪੜ੍ਹ ਕੇ ਗਏ, ਠੀਕ ਹੈ। ਔਰ ਇਸੇ ਤਰ੍ਹਾਂ ਕਿ ਜਿਸ ਤਰ੍ਹਾਂ ਤੁਸੀਂ ਲਾ ਲਓ ਅੱਛਾ ਹੁਣ ਜਿੱਥੋਂ ਆਪਾਂ ਉੱਪਰ ਚੱਲੇ ਆ ਨਾ, ਇਹ ਬੜਾ ਪੂਰਾ ਸਰਾਰ ਜਿਹਾ ਰਸਤਾ ਵਾ, ਔਰ ਉਸ ਦੌਰ ਦੇ ਵਿੱਚ ਬੜੇ ਖੁਫੀਆ ਰਸਤੇ ਵੀ ਇੱਕ ਕਿਸਮ ਦੇ ਬਣਾਏ ਜਾਂਦੇ ਸੀ ਨਾ, ਤੇ ਇਹ ਛੋਟੀ ਛੋਟੀ ਜਗ੍ਹਾ ਤੋਂ ਪੌੜੀਆਂ ਉੱਤੇ, ਤੇ ਇਹ ਤੁਸੀਂ ਵੇਖ ਸਕਦੇ ਹੋ ਅਲਮਾਰੀ, ਇਹ ਵੀ ਉਸੇ ਦੌਰ ਦੀ ਆ, ਹਜੇ ਪੁਰਾਣੀ, ਜਾਲੇ ਸ਼ਾਲੇ ਲੱਗੇ ਹੋਏ ਆ। ਇਹ ਬਾਲੇ ਅੱਛਾ ਉੱਤੇ ਦੇਖੋ, ਇਹ ਬਾਲੇ ਦੇਖੋ ਤੁਸੀਂ, ਉਸ ਦੌਰ ਦੇ ਵਿੱਚ ਹੀ ਛੱਤ ਜਿਹੜੀ ਪਾਈ ਸੀ ਨਾ ਉਹਨਾਂ ਨੇ, ਕਿਉਂਕਿ ਲੋਹੇ ਦੇ TR ਗਾਰਡਰ ਹੁੰਦੇ ਹੀ ਨਹੀਂ ਸੀਗੇ। ਸਰ ਦੇਖੋ ਤੁਸੀਂ ਕੰਮ ਦੇਖੋ, ਹਾਂ ਤੁਹਾਨੂੰ ਘੁਣ ਨਹੀਂ ਲੱਗਾ ਨਜ਼ਰ ਆਏਗਾ ਕਿਤੇ? ਨਹੀਂ ਇਹ ਕੀ ਗੇਮ ਆ ਲੱਕੜ, ਹਾਲਾਂਕਿ ਕੰਧਾਂ ਖਾਧੀਆਂ ਗਈਆਂ ਨੇ, ਹਾਂ ਲੇਕਿਨ ਸਰ ਬਾਲਿਆਂ ਨੂੰ ਘੁਣ ਨਹੀਂ ਲੱਗਾ। ਹਾਂ ਸੇਮ ਉਹੀ ਹੈ। ਔਰ ਉਹ ਕਿਹੜੇ ਮਿਸਤਰੀ ਹੋਣਗੇ ਜਿਨ੍ਹਾਂ ਨੇ ਉਹ ਬਣਾਇਆ, ਉਹਨਾਂ ਨੇ ਲੱਕੜ ਚੂਜ਼ ਕੀਤੀ, ਉਹਨਾਂ ਨੇ ਛੱਤ ਪਾਈ, ਔਰ ਉਸ ਤੋਂ ਬਾਅਦ ਉਹ ਕਿਹੜੇ ਮਿਸਤਰੀ ਹੋਣਗੇ ਜਿਨ੍ਹਾਂ ਨੇ ਉੱਥੇ ਮਲਕ ਫਰੂਕ ਲਿਖ ਦਿੱਤਾ। ਇੱਥੇ ਜਿਹੜੇ ਨਿਆਣੇ ਪੜ੍ਹਦੇ ਆ ਨਾ, ਇਹ ਉਹਨਾਂ ਨੇ ਲਿਖਿਆ। ਹਾਂ ਉਹੀ ਕਹਿ ਰਿਹਾ, ਲੇਕਿਨ ਤੁਸੀਂ ਉਹਦੀ ਉਸਤਾਦ ਦੀ ਗੱਲ ਇਹ ਹੈ, ਤੂੰ ਸੋਚ ਸਕਦਾ ਕਿ ਮੈਂ ਇੱਥੇ ਚੜ ਕੇ ਕੁਝ ਲਿਖਾਂ?
ਵੀ ਦੀਵਾਰ ਤੇ ਲਿਖ ਦੋ ਕਿਸੇ ਹੋਰ ਹਾਂ ਜਗ੍ਹਾ ਲਿਖ। ਨਹੀਂ ਤੂੰ ਇਹ ਸੋਚ ਸਕਦਾ ਵੀ ਮੈਂ ਉਹ ਉੱਥੇ ਚੜ ਕੇ ਮੈਂ ਚਿੱਟੇ ਚਾਕ ਨਾਲ ਕੁਝ ਲਿਖਣਾ। ਇਹ ਸਾਡੀ ਕੌਮ ਆ ਮਜ਼ੇਦਾਰ। ਔਰ ਉਹ ਦੇਖ ਫਿਰ ਉਹਨੇ ਮਲਕ ਫਰੂਕ ਲਿਖਿਆ, ਪਿੱਛੋਂ ਕਿਸੇ ਨੇ ਉਹ ਮਲਕ ਹਰੂਨ ਲਿਖਤਾ, ਪਿੱਛੇ ਕਿਸੇ ਨੇ ਮਲਕ ਤਾਹਰ ਵੀ ਲਿਖ ਦਿੱਤਾ। ਯਾਨੀ ਇਹ ਹੁਣ ਬਾਲੇ ਭਰ ਜਾਣੇ ਨੇ ਸਾਰੇ, ਭਰ ਜਾਣੇ। ਇਹ ਛੱਤ ਮਲਕਾਂ ਦੀ ਹੋ ਗਈ ਭਾਜੀ ਹੁਣ। ਇਹ ਗੇਮ ਮੈਂ ਤੇ ਇਹ ਦੇਖ ਰਿਹਾ ਸੀ ਔਰ ਸਾਰਾ ਦੇਖੋ ਵਾਹ ਵਾਹ। ਅੱਛਾ ਉਹਦੇ ਥੱਲੇ ਕੁਝ ਹੋਰ ਆ? ਉਹ ਵੀ ਲੱਕੜ ਆ, ਉੱਤੇ ਮੋਟੀ ਲੱਕੜ ਆ, ਥੱਲੇ ਉਹਦੀ ਪੈਲਿੰਗ ਆ, ਪੈਲਿੰਗ ਦੇ ਥੱਲੇ ਇਹਨਾਂ ਨੇ ਬਾਲੇ ਨੇ ਬਾਲੇ ਪਾਏ ਹੋਏ। ਬਾਲੇ ਸਰ 1% ਵੀ ਕਿਤੇ ਨੁੱਕਰ ਤੇ ਵੀ ਘੁੰਨ ਨਹੀਂਗਾ ਬਾਲਿਆਂ 'ਚ। ਬੜੀ ਗੱਲ। ਆਓ ਜੀ। ਕੈਸੇ ਰਸਤੇ ਵੈਸੇ ਉਹ ਯਾਰ ਹੈ ਜ਼ਬਰਦਸਤ ਯਾਰ। ਮੈਨੂੰ ਨਾ ਇਹ ਜਿਹੜੀਆਂ ਹੁੰਦੀਆਂ ਨੇ ਨਾ ਉਹੀ ਜਿਹੜੀਆਂ ਮੈਂ ਫਿਰ ਕਹਿਣਾ ਨਹੀਂ ਤੂੰ ਵੀ ਫੰਬਲ ਹੋ ਜਾਣਾ। ਹਾਂ ਹਿਸਟੋਰੀਕਲ ਤੇ ਮੈਨੂੰ ਬਹੁਤ ਨਾ ਕਰਦੀਆਂ ਨੇ, ਖਿੱਚਦੀਆਂ ਨੇ ਆਪਣੇ ਵੱਲ, ਪਤਾ ਨਹੀਂ ਕੀ ਗੱਲ ਆ। ਹਿਸਟੋਰੀਕਲ। ਅੱਛਾ ਇਹ ਬੜੀ ਮਜ਼ੇ ਦੀ ਜਗ੍ਹਾ ਵਾ। ਹੁਣ ਦੇਖੋ ਜਿਹੜੇ ਉਸਤਾਦ ਨੂੰ ਉਸ ਟਾਈਮ ਦਿੱਤੀ ਹੁੰਦੀ ਸੀ ਨਾ ਇਹ ਜਗ੍ਹਾ, ਇਹ ਜਗ੍ਹਾ ਵੀ ਉਹਦੇ ਨਾਮ ਤੋਂ ਮਨਸੂਬ ਹੁੰਦੀ ਸੀ ਔਰ ਇੱਥੇ ਮੁਸਾਫਰ ਵੀ ਆ ਕੇ ਰਹਿ ਸਕਦੇ ਸੀ। ਹਜੇ ਵੀ ਸੰਸਕ੍ਰਿਤ ਚ ਉੱਤੇ ਇਬਾਰਤਾਂ, ਉਧਰ ਦੇਖੋ ਉਹ ਇਬਾਰਤ। ਇਹ ਮੈਨੂੰ ਨਾਜ਼ਰੀਨ ਤੁਸੀਂ ਦੱਸਣਾ ਵਾ ਲਿਖਿਆ ਕੀ ਹੈ ਪਲੀਜ਼, ਤੁਹਾਡੀ ਮਿਹਰਬਾਨੀ। ਇਹ ਦਰਵਾਜ਼ੇ ਹਜੇ ਵੀ ਉਸੇ ਹਾਲਤ ਚ ਮੌਜੂਦ ਨੇ ਜਿੱਥੋਂ ਯਾਰ ਇਹ ਮੈਨੂੰ ਲੱਗਦਾ ਨਵੇਂ ਬਣ ਗਏ। ਨਹੀਂ ਨਵੇਂ ਨਹੀਂ, ਇਹ ਪਾਲਿਸ਼ ਕਰਵਾਏ ਉਹਨਾਂ ਨੇ। ਇਹ ਦੇਖੋ ਨਾ ਮੁਰੰਮਤਾਂ ਲੱਗੀਆਂ ਨੇ। ਸਰ ਨਹੀਂ ਇਹ ਨਵੇਂ ਨੇ। ਨਹੀਂ ਇਹ ਦਰਵਾਜ਼ੇ ਉਸੇ ਦੌਰ ਦੇ ਨੇ। ਇਹ ਤੁਸੀਂ ਇਹਨੂੰ ਲਾਓਗੇ, ਇਹਦੀ ਨਰਮ ਹੈ, ਚੈੱਕ ਕਰੋ ਨਾ, ਇਹ ਹੈ ਹੀ ਨਹੀਂ ਉਸ ਹਾਲਤ ਦੇ ਵਿੱਚ। ਇਹਨਾਂ ਨੂੰ ਪੇਂਟ ਕਰਾਇਆ ਦੁਬਾਰਾ, ਮਤਲਬ ਪਾਲਿਸ਼ ਕਰਕੇ ਕਬਜ਼ੇ ਕੁਬਜ਼ੇ ਨਵੇਂ ਲਾਏ, ਕਬਜ਼ੇ ਔਰ ਅੱਛਾ ਛਲਾਈ ਕਰ ਦਿੱਤੀ ਹੈ। ਛਲਾਈ ਕਰ ਦਿੱਤੀ ਹੈ। ਓਕੇ ਹਾਂਜੀ ਇਸ ਵਜ੍ਹਾ ਤੋਂ ਥੋੜਾ ਜਿਹਾ ਨਾ। ਤੇ ਇਹ ਜਿੰਨੇ ਕਮਰੇ ਆ ਨਾ ਉਹਨਾਂ ਦੇ ਬਾਹਰ ਲਿਖੇ ਹੋਏ ਨੇ। ਅੱਛਾ ਜਿਸ ਉਹਨਾਂ ਦਾ ਬੰਦੇ ਦਾ ਹੋਏਗਾ ਕਮਰਾ ਔਰ ਉਹਨਾਂ ਦੀ ਜਿਹੜੀ ਡੈਜ਼ਿਗਨੇਸ਼ਨ ਹੋਏਗੀ ਉਹ ਜਿਹੜਾ ਵਾ ਨਾਲ ਇਹਨਾਂ ਨੇ ਲਿਖਿਆ ਵਾ। ਇਹ ਤਕਰੀਬਨ ਕਹਿ ਲਓ ਕਿ 2 2 4 2 6 8 10 ਕਮਰੇ ਆ ਟੋਟਲ ਇਸ ਲਾਈਨ ਦੇ ਵਿੱਚ। ਹਾਂ ਠੀਕ ਹੈ ਨਾ। ਤੇ 10 ਕਮਰਿਆਂ ਦੇ ਨਾਲ ਹਰ ਕਮਰੇ ਦੇ ਨਾਲ ਇੱਕ ਅਲਮਾਰੀ ਵੀ ਦਿੱਤੀ ਇਹਨਾਂ ਨੇ। ਲਓ ਜੀ ਅਲਮਾਰੀ ਵੀ ਦਿੱਤੀ ਨੀਚੇ। ਅੱਛਾ ਇਹ ਉਹੀ ਪੋਰਸ਼ਨ ਆ ਜਿੱਥੇ ਨੀਚੇ ਅਸੀਂ ਲੰਗਰਖਾਨੇ ਦਿਖਾਏ। ਹਾਂ ਇਹ ਉਹਦਾ ਸੇਮ ਉੱਪਰ ਆ। ਸੇਮ ਉੱਪਰ ਆ ਉਹਦਾ। ਆਹੋ ਇਹ ਦੇਖੋ ਜ਼ਰਾ ਨਾਜ਼ਰੀਨ ਤੁਸੀਂ, ਇਹ ਦੇਖੋ ਓਹੋ ਲੱਕੜ ਚੈੱਕ ਕਰੋ। ਵਾਹ ਵਾਹ ਸਾਰੀ ਲੋਹੇ ਚ ਪਰੋ ਕੇ ਉਹਨਾਂ ਨੇ ਹਾਂ ਉਹ ਲਾਈਆਂ ਹੋਈਆਂ। ਅੱਛਾ ਮੀਂਹ ਹਨੇਰੀ ਬਾਰਿਸ਼ ਪਾਣੀ ਉਸ ਦੇ ਬਾਵਜੂਦ ਵੀ ਆਪਣੀ ਜਗ੍ਹਾ ਤੇ ਟਿਕੀਆਂ। ਸਾਜੀ ਨਹੀਂ ਇਹ ਬਾਰਿਸ਼ ਬੂਰਿਸ਼ ਇਹਨੂੰ ਕੁਝ ਵੀ ਨਹੀਂ ਕਹਿਣਾ, ਇਹਨੂੰ ਬਾਰਿਸ਼ ਨੇ ਕੀ ਕਹਿਣਾ। ਹਾਂ ਉਹ ਉਸ ਦੌਰ ਦੀਆਂ ਬਣੀਆਂ ਹੋਈਆਂ। ਉਹੀ ਤੁਹਾਡੇ ਵਾਲੀ ਗੱਲ ਵੀ ਉਸ ਦੌਰ ਦੇ ਜਿਹੜੇ ਮਿਸਤਰੀ ਜਾਂ ਆਰਕੀਟੈਕਟ ਜਾਂ ਜੋ ਵੀ ਉਹਨਾਂ ਨੇ 1 ਨੰਬਰ ਛਾਵਾਂ ਲਾਈਆਂ। ਉਦੋਂ ਇਹ ਨਹੀਂ ਸੀ ਨਾ ਹੁੰਦਾ ਪੈਸੇ ਬਚਾਉਣੇ ਵਿੱਚੋਂ। ਯਾਰ ਉਹ ਤਾਂ 2 ਨੰਬਰ ਹੁੰਦੀਆਂ ਹੀ ਨਾ ਹੁਣ ਭਾਵੇਂ ਛਾਵਾਂ। ਹਾਂ ਇਹ ਵੀ ਤਾਂ ਗੱਲ ਹੈਗੀ ਨਾ। ਤੇ ਵੈਸੇ ਵੀ ਉਹ ਸਿੱਖਾਂ ਨੇ ਤਿਆਰ ਕੀਤਾ ਨਾ, ਉਹਨਾਂ ਨੇ ਆਪਣਾ ਗੁਰਦੁਆਰਾ ਬਣਾਇਆ ਜਿਵੇਂ ਅਸੀਂ ਮਸਜਿਦ ਬਣਾਈ ਦੀ, ਮਸਜਿਦ ਬਣਾਈ। ਨਹੀਂ ਸਿੱਖਾਂ ਨੇ ਤਿਆਰ ਮਤਲਬ ਕਰਵਾਇਆ ਹੋਏਗਾ, ਲੇਕਿਨ ਹੋ ਸਕਦਾ ਮਿਸਤਰੀ ਮੁਸਲਮਾਨ ਹੋਵੇ, ਹਿੰਦੂ ਹੋਵੇ, ਕ੍ਰਿਸਚਨ ਹੋਵੇ, ਮਿਸਤਰੀ ਕੋਈ ਵੀ ਹੋ ਸਕਦਾ। ਲੇਕਿਨ ਉਹ ਕਲਚਰ ਹੈ ਨਾ, ਇੱਕ ਹਿਸਾਬ ਕਿਤਾਬ। ਭਾਵੇਂ ਹੁਣ ਤੁਸੀਂ ਬਾਜ਼ਾਰ ਜਾਂਦੇ 2 ਨੰਬਰ ਚੀਜ਼ ਵੇਚਣ ਵਾਲਾ ਮਲਕ ਵੀ ਹੋ ਸਕਦਾ, ਜੱਟ ਵੀ ਹੋ ਸਕਦਾ, ਰਾਈਮ ਵੀ ਹੋ ਸਕਦਾ, ਸ਼ੇਖ ਵੀ ਹੋ ਸਕਦਾ, ਸ਼ੇਖ ਬਹੁਤਾ ਵੀ ਹੋ ਸਕਦਾ। ਅੱਛਾ ਇੱਕ ਹੋਰ ਤੁਹਾਨੂੰ ਮਜ਼ੇਦਾਰ ਸ਼ੈ ਵਿਖਾਉਣੀ। ਇਹ ਉੱਤੇ ਜ਼ਰਾ ਛੱਤਾਂ ਚੈੱਕ ਕਰੋ। ਹਾਂ ਇਹ ਵੀ ਉਸੇ ਦੌਰ ਦੀਆਂ। ਉਸੇ ਦੌਰ ਨਹੀਂ ਭਾਈ ਨਹੀਂ ਸਰਕਾਰ ਉਸੇ ਦੌਰ ਦੀਆਂ ਵਾ। ਇਹ ਸਲੇਟਾਂ ਜਿਹੜੀਆਂ ਪਾਈਆਂ ਨਹੀਂ ਇਹ ਅੱਜ ਤੇ ਇਹ ਹੁੰਦੀਆਂ ਨੇ, ਕਿਉਂਕਿ ਇਹ ਜਿਹੜਾ ਟੈਕਨੋਲੋਜੀ ਹੈ ਨਾ, ਇਹ ਬਣੀਆਂ ਬਣਾਈਆਂ ਸਲੇਟਾਂ ਇਹ ਹੁਣ ਜੇ ਸ਼ੁਰੂ ਹੋਈਆਂ ਨੇ। ਓਹੋ ਹੋ ਵਾਹ 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 ਵਾਹ। ਇਹ ਵੀ ਤੇ ਉਸੇ ਦੌਰ ਦੇ ਨਾ। ਹਾਂ ਇਹ ਉਸ ਦੌਰ ਦੇ ਨੇ। ਇਹ ਦੇਖੋ ਨਾ ਦੱਸ ਰਹੇ ਨੇ। ਹਾਂ ਇਹ ਦੇਖੋ ਓਹੋ ਹੋ ਵਾਹ ਵਾਹ। ਇਹ ਉਹ ਬੋਰਡ ਆ ਜਿਹਦੇ ਥੱਲੇ ਆਪਾਂ ਬੈਠੇ ਹੋਏ ਸੀ ਔਰ ਬੜਾ ਘਨਾ ਵਾ, ਤੁਸੀਂ ਦੇਖਿਆ ਹੋਣਾ। ਅੱਛਾ ਉਹ ਹਾਲ ਕਿੱਥੇ ਹੈ ਜਿੱਥੇ ਉਹ ਇਹਨਾਂ ਦੀ ਪੂਜਾ ਪਾਠ ਇਬਾਦਤ ਜਿੱਥੇ ਹੁੰਦੀ ਸੀ? ਉਹ ਦੂਸਰੀ ਸਾਈਡ ਤੇ ਆ। ਕਹਿੰਦੇ ਉਧਰ ਚੱਲੀਏ। ਉਧਰ ਚੱਲਦੇ ਆ। ਆਜੋ ਆਓ ਜੀ। ਅੱਛਾ ਅੰਦਰੋਂ ਤੇ ਦੇਖੀਏ ਰੂਮ ਕਿਹੜੇ ਕਿਹੜੇ ਨੇ, ਕੀ ਹਿਸਾਬ ਕਿਤਾਬ। ਹਾਂਜੀ ਹਾਂ ਓਏ ਹੋਏ। ਅੱਛਾ ਇਹ ਵੇਖੋ ਨਾ ਅਲਮਾਰੀਆਂ ਜਿਹੜੀਆਂ ਬਣਾਈਆਂ ਹੋਈਆਂ। ਹਾਂ ਇਹ ਵਿੱਚ ਅਲਮਾਰੀਆਂ ਜਿਹੜੀਆਂ ਵੀ ਬਣੀਆਂ ਹੋਈਆਂ ਉਸੇ ਦੌਰ ਦੀਆਂ ਸਲੇਟਾਂ ਸਲੂਟਾਂ ਲੱਗੀਆਂ। ਹਾਂਜੀ ਭਾਣਾ ਉਹੀ ਲੱਕੜਾ। ਔਰ ਇਹ ਖਾਸ ਇੱਕ ਡਿਜ਼ਾਈਨ ਆ ਸਟਾਈਲ। ਜਿਹੜਾ ਉਹ ਕਿਲੇ ਹੁੰਦੇ ਸੀ ਨਾ ਪੁਰਾਣੇ ਦੌਰ 'ਚ। ਅੱਛਾ ਫਿਰ ਇੱਕ ਮਜ਼ੇ ਦੀ ਗੱਲ, ਉਹ ਸਾਹਮਣੇ ਦੇਖੋ ਜਿੱਥੇ ਦੀਆ ਰੱਖਣ ਵਾਸਤੇ, ਰੋਸ਼ਨੀ ਵਾਸਤੇ। ਹਾਂਜੀ ਉਹ ਲਹਿਦਾ ਬਣਾਏ ਨਿਜ਼ਾਮ। ਕੈਮਰਾਮੈਨ ਸਾਹਿਬ ਜਿਨੇ ਕਮਰਿਆਂ ਦੇ ਬਾਹਰ ਲਿਖਿਆ ਨਾ ਜੋ ਇਹ ਸਾਰੇ ਕਲੋਜ਼ ਤੁਸੀਂ ਰਿਕਾਰਡ ਕਰਨੇ ਨੇ, ਤੇ ਮੈਂ
ਜਾਣਨਾ ਚਾਹੁੰਦਾ ਕਿ ਲਿਖਿਆ ਕੀ ਹੈ। ਓਏ ਵਾਹ ਵਾਹ, ਓਹੋ ਇਹ ਕੋਈ ਸਟੋਰ ਟੈਬ ਲੱਗ ਰਿਹਾ ਜਿਵੇਂ। ਹਾਂਜੀ, ਸਟੋਰ ਟੈਬ। ਨਾ ਦੇਖੋ, ਔਰ ਤੇ ਕਿਹਾ ਜਾਂਦਾ ਉਸ ਟਾਈਮ ਜਿਹੜਾ ਗੁਰਦੁਆਰਾ ਮੇਨ ਸਾਂਭਦੇ ਸੀ ਨਾ ਜਿਹੜੇ ਬੰਦੇ, ਉਹ ਇਧਰਲੇ ਕਮਰੇ ਦੇ ਵਿੱਚ ਜਿਹੜਾ ਸਟੇ ਕਰਦੇ ਹੁੰਦੇ ਸੀ। ਇਹ ਮੇਨ ਹਾਲ ਦੇ ਨਾਲ ਜਿਹੜਾ ਕਮਰਾ ਨਾ, ਉਹਦੇ ਵਿੱਚ ਇਧਰ ਨੂੰ, ਇਹ ਜਿਹੜਾ ਮੇਨ ਕਮਰਾ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਨਾ, ਇੱਧਰ ਨੂੰ ਆ ਜਾਓ, ਇੱਧਰ ਨੂੰ। ਇਹ ਕਿਹਾ ਜਾਂਦਾ ਵਾ ਕਿਉਂਕਿ ਇੱਥੋਂ ਸਿੱਧਾ ਹਾਲ 'ਚ ਨਜ਼ਰ ਪੈਂਦੀ ਸੀਗੀ। ਇਹ ਹਾਲ ਆ ਮੇਨ, ਲੇਕਿਨ ਅਸੀਂ ਇਸ ਹਾਲ ਨੂੰ ਦੂਸਰੀ ਸਾਈਡ ਤੋਂ ਦਿਖਾਵਾਂਗੇ ਤੁਹਾਨੂੰ। ਲੇਕਿਨ ਇਹ ਕੋਸ਼ਿਸ਼ ਕਰਦੇ ਆ ਅਗਰ ਖਿੜਕੀ ਖੁੱਲ ਜਾਵੇ। ਯਾਰ ਇਹ ਦੇਖ, ਇਹ ਦੇਖੋ ਨਾ, ਖਿੜਕੀ ਖੋਲ ਕੇ, ਓ ਹੋ ਇਹ ਦੇਖੋ, ਇਹ ਮੇਨ ਹਾਲ ਸੀਗਾ ਜਿੱਥੇ ਇਬਾਦਤ ਵਾਸਤੇ ਸਾਰੇ ਆ ਕੇ ਬੰਦੇ। ਉਹ ਸਾਹਮਣੇ ਉਹ ਜਿੰਦਾ ਸਿੱਖ ਬਰਾਦਰੀ ਦੇ ਲੋਕ ਬੈਠੇ ਹੁੰਦੇ ਨਾ, ਤੇ ਇੱਥੋਂ ਸਾਰੇ ਐਂਟਰ ਹੁੰਦੇ ਸੀ ਬਾਹਰ ਦੇ ਬੂਹਿਆਂ ਤੋਂ, ਤੇ ਇੱਥੇ ਜਾ ਕੇ ਲਾਈਨ ਸਿਰ ਇਸ ਤਰ੍ਹਾਂ ਜਿਹੜਾ ਵਾ। ਤੇ ਇਹ ਵੀ ਮਤਲਬ ਇੱਥੋਂ ਵੀ ਤੁਸੀਂ, ਇਹ ਮੇਨ ਕਮਰਾ ਹੁੰਦਾ ਸੀ ਉਹਨਾਂ ਦਾ ਜਿਹੜਾ ਪੂਰਾ ਗੁਰਦੁਆਰਾ ਸਾਂਭਦੇ ਸੀ। ਇਹ ਉਹਨਾਂ ਦੇ ਸਿਟਿੰਗ ਏਰੀਆ ਸੀ, ਔਰ ਉਹ ਕਮਰਾ ਸੀ ਉੱਥੇ ਜਿੱਥੇ ਸੌਣ ਵਾਸਤੇ ਬੈੱਡ ਬੁੱਡ ਜਾਂ ਜਿਹੜਾ ਵੀ ਉਸ ਦੌਰ 'ਚ ਚੀਜ਼ ਹੁੰਦੀ ਹੈ, ਓਕੇ, ਉਹ ਉਹਨਾਂ ਨੇ ਲਾਈ ਹੁੰਦੀ ਸੀਗੀ। ਓਕੇ, ਉੱਥੋਂ ਸੌਂਦੇ ਸੀ। ਇੱਥੇ ਸਿਟਿੰਗ ਏਰੀਆ ਸੀ ਜਿਹਨੂੰ ਡਰਾਇੰਗ ਰੂਮ ਵੀ ਕਿਹਾ ਜਾ ਸਕਦਾ, ਔਰ ਇੱਥੋਂ ਸਿੱਧੀ ਨਜ਼ਰ ਕਿਉਂਕਿ ਪੈਂਦੀ ਸੀ। ਇਹ ਖਿੜਕੀਆਂ ਔਰ ਸਰ ਹਾਂਜੀ, ਤੁਸੀਂ ਇਹਦੀ ਬਣਾਵਟ ਦੇਖੋ ਕਿ ਸਾਈਡਾਂ ਤੇ ਉਹਨਾਂ ਨੇ ਨਾ ਸ਼ੀਸ਼ੇ, ਤਾਂ ਕਿ ਸਿੱਧੀ ਧੁੱਪ ਪਵੇ ਔਰ ਰੌਸ਼ਨੀ ਆਵੇ ਹੈਨਾ। ਔਰ ਇਹ ਅਗਰ ਇਧਰੋਂ ਦੀ ਆ ਗਿਆ, ਉਹ ਸਾਹਮਣੇ ਦਿਖਾਓ ਨਾ ਖਿੜਕੀਆਂ ਤੁਸੀਂ, ਉਹ ਰੋਸ਼ਨੀ ਵਾਲੀ ਜਿਹੜੀ ਤੁਸੀਂ ਗੱਲ ਕਰ ਰਹੇ ਬਾਹਰ, ਕਿਉਂਕਿ ਦੂਜੀ ਸਾਈਡ ਤੇ ਗਲੀ ਆ, ਗਲੀ 'ਚੋਂ ਸਿੱਧੀ ਰੋਸ਼ਨੀ, ਹਵਾ, ਸਾਰਾ ਉਧਰੋਂ ਸਾਰਾ ਹਿਸਾਬ ਰੱਖਦੇ ਸੀ। ਸੂਰਜ ਦੀ ਸਿਮਤ ਕਿੱਧਰੋਂ ਆ ਰਹੀ ਹੈ, ਕੀ ਹਿਸਾਬ ਹੈ, ਪੂਰਾ ਇਹਨਾਂ ਦਾ ਹਿਸਾਬ ਕਿਤਾਬ ਹੁੰਦਾ ਸੀ। ਬਿਲਕੁਲ, ਉਹਨਾਂ ਦੇ ਆਰਕੀਟੈਕਟ ਜਿਹੜੇ ਉਸ ਦੌਰ ਦੇ ਸੀ। ਆਓ ਜੀ, ਹੁਣ ਜੀ ਆਪਾਂ ਸੱਜੇ ਹੱਥ ਜਾ ਕੇ ਉੱਤੇ ਟੈਰਸ ਤੇ ਜਾਣਾ, ਤੇ ਬਹੁਤ ਸਾਰੀਆਂ ਚੀਜ਼ਾਂ ਮਜ਼ੀਦ ਆ ਜਿਹੜੀਆਂ ਤੁਹਾਨੂੰ ਦਿਖਾਣੇ ਆ। ਆਓ ਜੀ, ਆਓ, ਆ ਜਾਓ। ਇੱਥੋਂ ਕਿੱਦਾਂ ਚੜਨਾ ਤੂੰ ਕੈਮਰਾਮੈਨ ਆ? ਓਏ ਇਹ ਵੇਖੋ ਜੀ, ਇੱਥੇ ਗੁਰਦੁਆਰੇ ਦਾ ਪੂਰਾ ਵਿਊ ਜਿਹੜਾ ਤੁਸੀਂ ਇਹ ਇੱਥੋਂ ਦੇਖ ਸਕਦੇ ਹੋ। ਯਾਰ ਨਾਨ ਭਾਈ, ਉਹ ਜਿਹੜੀ ਬਾਲਕਨੀ ਜੀ ਇੱਕ ਬਣੀ ਆ ਗੁੰਬਦ ਦੇ ਬਿਲਕੁਲ ਉੱਥੋਂ, ਉਹ ਆਂਦਾ ਨਾ, ਔਰ ਪਿੱਛੇ ਇੱਕ ਰਸਤਾ ਜਿਹਾ ਵੀ ਆ। ਇਹ ਰਸਤਾ ਇਸ ਵਜ੍ਹਾ ਤੋਂ ਬਣਾਇਆ ਵਾ, ਜਦੋਂ ਗੁੰਬਦ ਤੱਕ ਚੜ ਜਾਂਦੇ ਸੀ ਨਾ, ਪੌੜੀ ਲਾ ਕੇ ਉਸ ਰਸਤੇ ਦੀ ਬਾਹਰ ਆਉਂਦੇ ਸੀ, ਔਰ ਬਾਹਰ ਲਾ ਕੇ ਉਹ ਤੁਸੀਂ ਲੋਹੇ ਦੀਆਂ ਕੁੰਡੀਆਂ ਵੇਖੀਆਂ ਹੋਣੀਆਂ, ਛੋਟੀਆਂ ਉਹ ਉੱਪਰ ਜਾਣ ਵਾਲੀਆਂ, ਉਹ ਗੁੰਬਦ ਦੇ ਉੱਪਰ। ਹਾਂ, ਇਹ ਉੱਪਰ ਚੜਦੇ ਸੀ। ਉਹਦੇ ਉੱਤੇ ਐਂਡ ਤੇ ਤੁਸੀਂ ਦੇਖਿਆ ਹੋਣਾ, ਨੋਕ ਜਿਹੜੀ ਉਹ ਲੋਹੇ ਦਾ ਰਾਡ ਆ, ਬਹੁਤ ਮੋਟਾ ਜਿਹਾ, ਉਹਦੇ ਵਿੱਚ ਝੰਡਾ ਲਾਉਂਦੇ ਹੁੰਦੇ ਸੀਗੇ। ਅੱਛਾ, ਆਹੋ ਗੁੰਬਦ ਦੇ ਵਿੱਚ ਉਹ ਪੌੜੀਆਂ ਟੈਪ ਚੜ ਗਏ ਨਾ, ਉਹ ਉੱਤੇ ਜਾ ਕੇ ਉੱਤੇ ਝੰਡਾ ਲਾਉਂਦੇ ਸੀ। ਉਹਦੇ 'ਚ ਉਹ ਝੰਡਾ ਫਿਰ ਲਹਿਰਾਉਂਦਾ ਸੀ, ਦੂਰੋਂ ਲੋਕ ਦੇਖਦੇ ਜਿਵੇਂ ਇਹ ਝੰਡਾ ਲਹਿਰਾ ਰਿਹਾ। ਇਹ ਉੱਥੇ ਲਾ ਦੇਣ? ਨਹੀਂ ਲਾ ਰਹੇ ਨਾ, ਪਤਾ ਨਹੀਂ ਕੀ ਗੱਲ। ਅਸੀਂ ਨਾਜ਼ਰੀਨ, ਮੈਂ ਤੁਹਾਨੂੰ ਦੱਸਦਾ, ਅਸੀਂ ਉਧਰ ਜਾਣਾ ਸੀ ਸਾਹਮਣੇ, ਪੂਰਾ ਉੱਪਰ ਗੁੰਬਦ ਦੇ ਵੀ ਜਾਣਾ ਸੀ, ਲੇਕਿਨ ਉਹ ਅੱਜ ਜਿਨ੍ਹਾਂ ਦੇ ਕੋਲ ਚਾਬੀਆਂ ਹੁੰਦੀਆਂ ਨੇ ਨਾ, ਉਹ ਭਾਜੀ ਜਿਹੜੇ ਨਾ ਆਏ ਨਹੀਂ, ਔਰ ਉਹ ਤਾਲਾ ਲੱਗਾ ਸਾਹਮਣੇ ਜਿਹੜਾ। ਉਧਰ ਇੱਕੋ ਹੀ ਰਸਤਾ ਸੀ, ਕੋਸ਼ਿਸ਼ ਕੀਤੀ ਹੈ ਕਿ ਇਧਰੋਂ ਉਧਰ ਸੱਜੇ ਖੱਬੇ ਹੋ ਕੇ ਟੱਪ ਟੁੱਪ ਜਾਈਏ, ਲੇਕਿਨ ਉਹ ਬਿਲਕੁਲ ਬੰਦ ਆ। ਉਹ ਬੰਦ ਵੀ ਇਸ ਵਜ੍ਹਾ ਤੋਂ ਕੀਤਾ ਨਾ, ਇਮਾਰਤ ਬਹੁਤ ਖਸਤਾ ਹੋ ਗਈ ਆ, ਬੱਚੇ ਚੜਦੇ ਸੀ, ਉਹ ਗਿਰ ਜਾਂਦੇ ਸੀਗੇ ਬਾਹਰ। ਨਹੀਂ ਤੇ ਅਸੀਂ ਜਾ ਕੇ ਨਾ ਦਿਖਾਣੇ ਇਹਦੇ ਅੰਦਰ ਸਾਹਮਣੇ ਉਹ ਉੱਪਰ ਤੱਕ ਮੈਂ ਚੱਲ ਜਾਣਾ ਸੀ, ਔਰ ਮੈਂ ਫਿਰ ਭਾਵੇਂ ਆ ਝੰਡਾ ਇੱਥੋਂ ਲਾ ਕੇ ਉੱਥੇ ਲਾ ਵੀ ਆਉਂਦਾ, ਲੇਕਿਨ ਇਹ ਆ ਕਿ ਚਲੋ ਕੋਈ ਗੱਲ ਨਹੀਂ। ਲੇਕਿਨ ਹਾਂ, ਇੱਕ ਚੀਜ਼ ਹੋ ਸਕਦੀ ਕਿ ਸਰ ਇਹ ਇੱਕ ਹੈਗਾ ਮਜ਼ਹਬੀ ਇੱਕ ਨਾ, ਹਾਂਜੀ, ਇਹ ਹੈਗਾ ਇੱਕ ਮੁਲਕੀ ਲੈਵਲ ਤੇ ਦੇਸ਼ ਦਾ ਸਿਲਸਿਲਾ, ਤੇ ਉਹ ਬਣਦਾ ਨਹੀਂ। ਇਹ ਵੀ ਇੱਕ ਲੌਜਿਕ ਹੈਗੀ। ਹਾਂ, ਚਲੋ ਚੱਲੀਏ ਸਰ, ਹੁਣ ਚੱਲੀਏ ਥੱਲੇ ਨੂੰ ਚੱਲਦੇ ਹਾਂ। ਬਰਾਮਦਾ ਵੀ ਵਹਾ ਦਈਏ ਨਾ, ਜਿਹੜਾ ਮੇਨ ਹਾਲ ਦੇ ਨਾਲ ਲੱਗਾ ਹੁੰਦਾ, ਉਹ ਬਰਾਮਦਾ ਵੀ ਥੋੜਾ ਜਿਹਾ।
ਹਾਂਜੀ ਥੱਲੇ ਇੱਧਰ ਕਿ ਇੱਧਰ ਸਿੱਧਾ ਉਧਰ ਅੱਗੇ ਚੱਲ ਇੱਧਰ? ਹਾਂ ਓਕੇ। ਅੱਛਾ ਇਹ ਮੇਨ ਹਾਲ ਜਿਹੜਾ ਆਪਾਂ ਦਿਖਾਇਆ ਨਾ ਅੱਗੇ ਉਹਦਾ ਹੀ ਬਰਾਮਦਾ ਹੈ ਉੱਤੇ ਵੀ, ਕਿਉਂਕਿ ਇਹ ਹਾਲ ਆ। ਹਾਂ ਇਹ ਹਾਲ ਦਾ ਹੀ ਬਰਾਮਦਾ ਵਾ। ਅੱਛਾ ਇਹ ਬਰਾਮਦਾ ਬਣਾਉਣ ਦੇ ਪਿੱਛੇ ਵੀ ਇੱਕ ਸਟੋਰੀ ਆ। ਉਹ ਸਟੋਰੀ ਇਹ ਵਾ ਵੀ ਉਦੋਂ ਦੇ ਆਰਕੀਟੈਕਟ ਜਿਹੜੇ ਹੁੰਦੇ ਸੀ ਨਾ, ਉਹ ਸਿਰਫ ਔਰ ਸਿਰਫ ਇਹ ਨਹੀਂ, ਅਗਰ ਤੁਸੀਂ ਦੇਖੋ ਵੀ ਥੱਲੇ ਵਾਲੀਆਂ ਖਿੜਕੀਆਂ ਵੀ ਥੱਲਿਓਂ ਦੀ ਵੈਂਟੀਲੇਸ਼ਨ ਲੈਦਾ ਵਾ, ਉਤਲੀ ਵੈਂਟੀਲੇਸ਼ਨ ਲੈਦਾ ਵਾ। ਹੁਣ ਉਤਲੀ ਵੈਂਟੀਲੇਸ਼ਨ ਦਾ ਮਕਸਦ ਕੀ, ਵੈਂਟੀਲੇਸ਼ਨ ਤੇ ਹੈ ਹੀ ਹੈ ਕਿਉਂਕਿ ਦੀਵਾਰਾਂ ਕਿਲੇ ਦੀਆਂ ਉੱਚੀਆਂ ਸੀ ਤੇ ਸੂਰਜ ਦੀ ਰੋਸ਼ਨੀ ਜਿਹੜੀ ਡਾਇਰੈਕਟ ਨਾ ਇਹਨਾਂ ਖਿੜਕੀਆਂ ਦੇ ਜ਼ਰੀਏ ਉਦੋਂ ਹਾਲ ਚ ਆਵੇ ਤੇ ਹਾਲ ਰੋਸ਼ਨ ਲੱਗੇ, ਉਹਦੀ ਵਜ੍ਹਾ ਤੋਂ ਇਹ ਬਰਾਮਦਾ ਇੱਕ ਲਹਿਦਾ ਉੱਤੇ ਵੀ ਬਣਾਇਆ ਗਿਆ। ਅੱਛਾ ਇਸ ਛੱਤ ਦੇ ਉੱਤੇ ਵੀ ਜਾ ਸਕਦੇ ਆਪਾਂ ਅਗਰ ਨਹੀਂ, ਛੱਤ ਤੋਂ ਆਪਾਂ ਦੇਖ ਲਈ ਸਾਰੀ। ਹਾਂ ਦੇਖ ਲਈ। ਹੁਣ ਇਹ ਜਿਹੜਾ ਰਸਤਾ ਇਧਰੋਂ ਦੀ ਫਿਰ ਨੀਚੇ ਨੂੰ, ਇਧਰੋਂ? ਹਾਂ ਇਧਰੋਂ ਓਕੇ। ਇਧਰਲੀ ਸਾਈਡ ਤੋਂ ਇਸੇ ਤਰ੍ਹਾਂ ਜਿਵੇਂ ਉਧਰ ਹਾਲ ਸੀਗਾ ਇੱਧਰ ਵੀ ਇਹ ਹਾਲ ਆ। ਤੇ ਫਿਰ ਜਿਹੜਾ ਰਸਤਾ ਹੁਣ ਨੀਚੇ, ਕੋਈ ਹਾਲ ਨਹੀਂ ਇਹਦਾ ਕੋਈ ਹਾਲ ਨਹੀਂ ਹਨਾ। ਅੱਛਾ ਯਾਰ ਵੈਸੇ ਇਹ ਵੀ ਗੱਲ ਹੈਗੀ ਹੈ ਹਾਂ ਕਿ ਇਹਦੀ ਖੂਬਸੂਰਤੀ ਵੀ ਇਦਾਂ ਹੀ ਹੈ। ਬਿਲਕੁਲ ਬਿਲਕੁਲ ਤੁਸੀਂ ਇਹਨੂੰ ਸਾਫ਼ ਕਰਕੇ ਰੰਗ ਕਰਾ ਲਓ ਜਾਂ ਸਾਫ਼ ਕਰਕੇ ਤਾਂ ਇਹਦੀ ਉਹ ਜਿਹੜੀ ਇੱਕ ਲੁੱਕ ਮਰ ਜਾਣੀ ਹੈ। ਹਾਂਜੀ ਚਲੋ ਇਹ ਤੁਸੀਂ ਉੱਤੇ ਦੇਖ ਰਹੇ ਹੋ ਇੱਧਰ ਇਹ ਜਿਹੜੀ ਸਾਈਡ, ਹਾਂ ਪੌੜੀਆਂ ਇਹ ਲੱਕੜ ਦੀਆਂ ਹਜੇ ਵੀ। ਸਾਡਾ ਮੁਲਤਾਨ ਘਰ ਹੁੰਦਾ ਸੀ ਨਾ ਜਿੱਥੇ ਮੈਂ ਪੈਦਾ ਹੋਇਆ, ਉਹ ਸੇਮ ਉਹਦੇ ਇਦਾਂ ਹੀ। ਇਹ ਸਰ ਉਸ ਦੌਰ ਦਾ ਨਿਜ਼ਾਮ ਆ, ਸਟਾਈਲ ਸੀ ਉਸ ਦੌਰ 'ਚ। ਅਸਲ 'ਚ ਹੁਣ ਉਹ ਪਾ ਦਿੰਦੇ ਨਾ ਅਸੀਂ ਪੱਕੀਆਂ ਸਲੇਟਾਂ, ਉਦੋਂ ਇਹ ਲੱਕੜੀ ਦੇ ਪੌਡੇ ਪਾਏ ਜਾਂਦੇ ਸੀ। ਇਹ ਵੇਖੋ ਨਾ ਉੱਤੇ ਇੱਟਾਂ ਪਈਆਂ ਇਹਦੇ। ਇਹ ਫਰਸ਼ ਉਸ ਦੌਰ ਦਾ ਹੀ ਆ? ਨਹੀਂ ਇਹ ਉਸੇ ਦੌਰ ਦਾ ਹੀ ਆ ਜਾਂ ਬਾਅਦ 'ਚ ਬਣਿਆ? ਉਸੇ ਦੌਰ ਦਾ। ਇਹ ਦੇਖੋ ਇਹ ਤਾਂ ਉਰਦੂ ਲਿਖੀ ਹੈ। ਇਹ ਉਦੋਂ ਦੀ ਲਿਖੀ ਹੈ? ਇਹ ਲਿਖਿਆ ਜੀ इस बरामदे की चिप्स की सेवा यकम सावन मबलग 3100 रुपये 2001 भाई जोना सिंह हकीम लालपुर नवासी ने करवाई। हकीम लालपुर नवासी। अच्छा ਇਹ ਇਹਨਾਂ ਨੇ 2001 ਚ ਕਰਵਾਈ ਹੈ। 2001 ਚ ਕਰਵਾਈ, ਲੇਕਿਨ ਮਜ਼ੇ ਦੀ ਗੱਲ ਆ ਸਿੱਖ ਸਾਹਿਬਾਨ ਨੇ ਕਰਾਈ ਹੈ। ਲੇਕਿਨ ਮਜ਼ੇ ਦੀ ਗੱਲ ਇਹ ਹੈ ਕਿ ਤੇ ਜ਼ਮੀਨ ਤੇ ਆਪਣਾ ਨਾਂ ਕਿਉਂ ਲਿਖਾਇਆ ਤੇ ਪੈਰ ਆਉਂਦੇ ਨੇ। ਅੱਛਾ ਇਹ ਜ਼ਰਾ ਛੱਤ ਦਾ ਨਿਜ਼ਾਮ ਤੇ ਜ਼ਰਾ ਚੈੱਕ ਕਰੋ ਕੈਸਾ। ਇਹ ਛੱਤ ਆ ਭਾਈ ਨਾ ਜਿਹੜੀ। ਹਾਂ अच्छा सर आप टीचर हैं यहाँ पे? जी माशाल्लाह। ये स्कूल कितने क्लास से कितनी क्लास तक है? ये जो हमारा जो स्कूल है ये एलिमेंट्री लेवल से लेकर सेकेंडरी लेवल तक, यानी क्लास 6ठी से लेकर क्लास 10 तक साइंस और आर्ट्स के साथ और साथ कंप्यूटर के साथ इधर बच्चों को तालीम और तरबियत दी जाती है। ओके ओके। ਇਹਦਾ ਕੀ ਨਾਮ ਸਕੂਲ ਦਾ ਪੂਰਾ? इस स्कूल का नाम है गवर्नमेंट पाकिस्तान मॉडल हाई स्कूल रेल बाजार ओके। फैसलाबाद। ਅੱਛਾ ਇੱਕ ਮਜ਼ੇ ਦੀ ਗੱਲ, ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਹਾਜ਼ਰੀਆਂ ਲੱਗੀਆਂ ਹੋਈਆਂ ਵੀ ਪਈਆਂ ਇਹਨਾਂ ਕੋਲ, ਲੇਕਿਨ जो हमारे इधर नुसरत फ़तेह अली खान थे उनका असल नाम क्या है ये आप बताएं। उनका असल नाम परवेज़ था। हाँ जी। और उनको पेजी पेजी कहते पेजी कहते थे। और बाद में उन्होंने एक इंटरव्यू में बताया जी जी कि मेरा नाम परवेज़ था। तो फिर मेरे जो एक हमारे बुजुर्ग थे जी जी जिनके हम मुरीद थे, हाँ, उन्होंने फिर मेरे वाला साहब को कहा कि इसका नाम चेंज इसका नाम फ़ौरन चेंज कर और दें नुसरत रखो। हाँ नुसरत रखो। फिर अल्लाह ने उन्हें इस दुनिया पर बहुत नुसरत दी। हाँ नुसरत दी, सही बात है। अच्छा ਉਹਨਾਂ ਦੀਆਂ ਜਿਹੜੀਆਂ ਹਾਜ਼ਰੀਆਂ ਨੇ ਨਾਜ਼ਰੀਨ, ਯਾਨੀ ਜਦੋਂ ਖਾਨ ਸਾਹਿਬ ਆਉਂਦੇ ਰਹੇ ਨੇ ਤੇ ਹਾਜ਼ਰੀਆਂ ਲੱਗਦੀ ਰਹੇ ਵੀ ਨੁਸਰਤ, ਅੱਛਾ ਜਦੋਂ ਆਏ ਉਹ ਜਿਹੜੀਆਂ ਹਾਜ਼ਰੀਆਂ ਨੇ ਉਹ ਪਰਵੇਜ਼ ਦੇ ਨਾਂ ਤੋਂ ਨੇ ਜਾਂ ਨੁਸਰਤ ਦੇ ਨਾਂ ਤੋਂ ਨੇ? सर वो दोनों नाम तो, क्योंकि जो ऑफिशियल नेम होता है ना वो, जैसे इसका नाम परवेज़ था उर्फ नुसरत। ਤੇ ਉਹ ਨਾਜ਼ਰੀਨ ਅਸੀਂ ਤੁਹਾਨੂੰ ਵਿਖਾਉਣਾ ਸੀ ਸਾਰਾ ਕੁਝ, ਉਹ ਹਾਜ਼ਰੀਆਂ ਵੀ ਵਿਖਾਉਣੀਆਂ ਸੀ। ਜਿਹੜੇ ਇੱਥੇ ਦੇ ਉਹ ਸਰ ਜਿਹੜੇ ਤੁਸੀਂ ਕਹਿ ਰਹੇ ਹੋ ਉਮਰਾ ਕਰਨ ਗਏ ਨੇ, ਮਲਕ ਮੁਹੰਮਦ ਅਸ਼ਰਫ ਸਾਹਿਬ। ਮਲਕ ਮੁਹੰਮਦ ਅਸ਼ਰਫ ਸਾਹਿਬ ਅਗਰ ਉਹ ਪ੍ਰੋਗਰਾਮ ਦੇਖਦੇ ਨੇ ਕਿਤੇ ਉਹਨਾਂ ਦੇ ਸਾਹਮਣੇ, ਤੇ ਉਹਨਾਂ ਨੂੰ ਸਭ ਤੋਂ ਪਹਿਲੇ ਸਲਾਮ। ਤੇ ਅਸੀਂ ਤੁਹਾਨੂੰ ਬਹੁਤ ਮਿਸ ਕਰ ਰਹੇ ਹਾਂ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਅਸੀਂ ਦੇਖ ਸਕਦੇ ਸੀ, ਲੇਕਿਨ ਕਦੇ ਜ਼ਿੰਦਗੀ 'ਚ ਫਿਰ ਕੋਈ ਹਿਸਾਬ ਲੱਗਾ ਤੇ ਇਨਸ਼ਾਅੱਲਾ ਤਾਲਾ ਆਵਾਂਗੇ। ਅੱਛਾ ਪੁਰਾਣਾ ਅਸਲਾ ਪਿਆ ਆਪਣੇ ਕੋ, ਤੁਸੀਂ ਦੱਸ ਰਹੇ ਸੀ ਕਿ ਜਿਹੜੇ ਹੈ ਨਾ ਮਤਲਬ ਸਿੱਖਾਂ ਦੇ ਉਸ ਵਕਤ ਜੋ ਲਵਾਜ਼ਮਾਤ ਨੇ, जैसा कि तलवार हो गई, तिरपान, बंदूकें वगैरह, वो सभी इधर
असली हालत में अवेलेबल है। कितने ने यार वो सर हम आपको दिखाते हैं। ਦਿਖਾਵਾਂਗੇ तो नहीं ताला लगा हैं उन्होंने तो नहीं ताला लगा ताला तो लगा है जी। ਬੋਲਣਾ ਪਏਗਾ ਹੁਣ ਕਿ ਨਹੀਂ? नहीं वो असल में इधर बंदे नहीं मौजूद। ਚਲੋ ਚਲੋ ਕੋਸ਼ਿਸ਼ ਕਰਾਂਗੇ ਜੀ, ਸਾਡੇ ਹੁੰਦੇ ਹੁੰਦੇ ਬੰਦਾ ਆ ਗਿਆ ਤੇ ਫਿਰ ਇਨਸ਼ਾਅੱਲਾ ਉਹਨੂੰ ਲਾਜ਼ਮੀ ਤੁਹਾਨੂੰ ਦਿਖਾਵਾਂਗੇ। डिस्प्ले करके रखे ने, ਅੱਛਾ डिस्प्ले करके रखे ने। ਅੱਛਾ ਬੜੀ ਗੱਲ ਹੈ ਇਹ, ਹਾਲਾਂਕਿ ਉਹ ਉੱਥੇ ਜਾਣੇ ਚਾਹੀਦੇ ਸੀ ਮਿਊਜ਼ੀਅਮ ਦੇ ਵਿੱਚ, ਜੀ, ਲੇਕਿਨ ਉਹ ਜੀ। ਕਿਉਂਕਿ ਇੱਥੇ ਦੀ ਹੈ ਸਾਰੀ ਚੀਜ਼ ਤੋਂ ਇੱਥੇ ਹੀ ਇੱਥੇ ਹੀ ਮਤਲਬ ਵਿਰਾਸਤ ਜਿਸ ਪੁਆਇੰਟ ਦੀ ਹੈ ਉੱਥੇ ਦੀ ਹੀ ਰੱਖੀ ਗਈ ਜੀ। ਲੋ ਜੀ ਨਾਜ਼ਰੀਨ, ਅਸੀਂ ਹੁਣ ਚੱਲੀਏ ਦਫ਼ਤਰ ਆਪਣੇ, ਜਿੱਥੋਂ ਦੇ ਆਰਟਿਸਟ ਉੱਥੇ ਜਾ ਕੇ ਖਲੋਈਏ ਹੁਣ ਅਸੀਂ। ਤੇ ਸਰ ਹਨਾਨ ਭਾਈ ਤੁਹਾਡਾ ਬਹੁਤ ਸ਼ੁਕਰੀਆ, ਠੀਕ ਹੈ ਜੀ, ਔਰ ਸਰ ਤੁਹਾਡਾ ਵੀ ਬਹੁਤ ਸ਼ੁਕਰੀਆ। ਔਰ ਨਾਜ਼ਰੀਨ ਇਨਸ਼ਾਅੱਲਾ ਨੈਕਸਟ ਫਿਰ ਹਨਾਨ ਦੀ ਡਿਊਟੀ ਲਾਤੀ, ਇਹਨਾਂ ਨੂੰ ਮੈਂ ਛੱਡਣਾ, ਇਹ ਮੈਨੂੰ ਲੈ ਕੇ ਜਾਏਗਾ ਹੁਣ ਹਰ ਜਗ੍ਹਾ ਤੇ, ਇਹ ਫਸ ਗਿਆ ਹੁਣ ਮੈਨੂੰ ਕਹੇਗਾ ਹਨਾਨ ਨੂੰ ਸਾਡੇ ਨਾਲ ਹੀ, ਕਿਉਂਕਿ ਇਹ ਉਹ ਬਹੁਤ ਅੱਛਾ ਹੈ ਜਿਹੜਾ ਗਾਈਡ ਕਰਦਾ ਨਾ, ਤੇ ਬਹੁਤ ਕੋਲੋਂ ਵੀ ਕਰ ਦਿੰਦਾ ਕਈ ਮਤਲਬ ਇਹ ਇਦਾਂ ਦਾ ਪਤਾ ਹੈ ਇਹਨੂੰ ਨਾ ਪਤਾ ਹੋਵੇ, ਇਹ ਫੌਰਨ ਮੌਕੇ ਤੇ ਵੀ ਸਟੋਰੀ ਬਣਾ ਲੈਂਦਾ। ਇੱਥੇ ਨਾ ਉਹ ਅਸਲ 'ਚ ਖਾਣਾ ਖਾਂਦੇ ਹੁੰਦੇ ਸੀ ਹਨਾਨ ਜਿਹੜਾ ਨਾ ਬਹੁਤ ਮਾਸ਼ਾਅੱਲਾ। ਲੇਕਿਨ ਇਹ ਹੈ ਕਿ ਕਿਉਂਕਿ ਕਈ ਵਾਰੀ ਇੱਥੇ ਆ ਚੁੱਕਿਆ, ਔਰ ਇਹ ਉਹਨਾਂ ਨਾਲ ਵੀ ਤੁਸੀਂ ਮਿਲੇ ਹੋਗੇ ਜਿਹੜੇ ਅੱਜ ਆਏ ਨੇ ਜਿਨ੍ਹਾਂ ਦਾ ਜ਼ਿਕਰ, ਔਰ ਉਹ ਜ਼ਾਹਰੀ ਬਾਤ ਹੈ ਇਹਨਾਂ ਨੂੰ ਉਹਨਾਂ ਨੇ ਦੱਸਿਆ ਸਾਰਾ ਕੁਝ, ਤੇ ਉਹ ਸੇਮ ਉੱਦਾਂ ਹੀ ਸਾਨੂੰ ਦੱਸੀ ਜਾ ਰਿਹਾ ਸੀ। ਲੇਕਿਨ ਵਿੱਚ ਇੱਕ ਦੋ ਜਗ੍ਹਾ ਹੈਗੀਆਂ ਸੀ, ਇੱਕ ਦਰਵਾਜ਼ੇ ਤੇ ਮੈਨੂੰ ਇਹ ਝੂਠਾ ਜਿਹਾ ਲੱਗਾ, ਉਹ ਦਰਵਾਜ਼ਾ ਬਿਲਕੁਲ ਨਵਾਂ ਸੀ, ਇਹਨੇ ਕਿਹਾ ਨਹੀਂ ਉਸੇ ਦੌਰ ਦਾ ਹੀ ਹੈ, ਲੇਕਿਨ ਉਹ ਮੈਂ ਅੰਦਰੋਂ ਮੁਤਮਈਨ ਨਹੀਂ ਹੈਗਾ ਉਹਦੇ ਤੇ, ਇਹ ਮੈਂ ਤੁਹਾਨੂੰ ਸਿੱਧਾ ਦੱਸ ਦਵਾਂ, ਠੀਕ ਹੈ ਜੀ। ਲੇਕਿਨ ਇਹ ਹੈ ਕਿ ਫਿਰ ਵੀ ਮਾਸ਼ਾਅੱਲਾ ਜਿੰਨਾ ਕੁਝ ਨੌਲੇਜ ਹੈਗਾ ਸੀ ਅਸੀਂ ਤੁਹਾਨੂੰ ਦਿੱਤਾ ਉਸੇ ਦੌਰ ਦਾ ਹੀ। ਔਰ ਤੁਹਾਨੂੰ ਮੈਂ ਦੱਸ ਦਿਆਂ ਕਿ ਮੈਂ ਬਹੁਤ ਸਖਤ ਮਾਸਟਰ ਹਾਂ, ਤੇ ਇਹਦੀ ਵਜ੍ਹਾ ਤੋਂ ਮੈਂ ਬਹੁਤ ਸਾਰੇ ਸਕੂਲਾਂ ਚੋਂ ਕੱਢਿਆ ਵੀ ਗਿਆ। ਹੁਣ ਮੈਂ ਚਾਹੁੰਦਾ ਵਾਂ ਕਿ ਮੈਂ ਤੁਹਾਨੂੰ ਪੜ੍ਹਾ ਕੇ ਇੱਕ ਵੱਡਾ ਬੰਦਾ ਬਣਾ ਕੇ ਤੁਹਾਨੂੰ ਦਾ ਨਾਮ ਰੋਸ਼ਨ, ਆਪਣਾ ਨਾਮ ਰੋਸ਼ਨ, ਤੁਹਾਡੇ ਮਾਂ ਬਾਪ ਦਾ ਨਾਮ ਰੋਸ਼ਨ ਕਰ ਦਿਆਂ, ਠੀਕ ਹੈ। ਲਿਹਾਜ਼ਾ ਹੁਣ ਕੋਈ ਐਸੀ ਗਲਤੀ ਨਾ ਹੋਵੇ। ਚਲੋ ਮੇਰੇ ਬੱਚੋ ਚੱਲ ਕੇ ਦੁਬਾਰਾ ਕਿਤਾਬਾਂ ਕੋਲੋਂ ਹੈ ਚੱਲ ਗੱਡੀ 'ਚ ਬਹਿ ਚੱਲ ਕੇ ਆ ਕੋਟਲਾ ਜੀ ਦਾ ਹੈਗਾ। ਉਸਤਾਦ ਜੀ ਆਹ ਨਾ ਕਰਿਆ ਕਰੋ ਉਸਤਾਦ ਜੀ, ਇਹ ਕਰਨੇ ਤੁਸੀਂ ਇਹ ਉਸਤਾਦ ਜੀ ਲੜਾ ਬੋਲ ਗਿਆ, ਕੋਡ ਉਹਦਾ ਆਪਣਾ ਵਾ। ਨਹੀਂ ਇੱਥੇ ਕਰਨ ਕਿਤੇ ਹੋ ਅਸੀਂ ਟੀਚਰ ਖੇਲਣ ਦੇ। ਟੀਚਰ ਕਿਤਨਾ ਪਾਣੀ। ਨਹੀਂ ਇਹ ਮੇਰੇ ਸਟੂਡੈਂਟ ਆ। ਟੀਚਰ ਸਾਹਿਬ ਮੇਰਾ ਮਾਈਕ ਬੰਦ ਹੋ ਗਿਆ, ਅਬੂ ਕੁਮਾਰ ਝਾੜ ਦੇ ਰਾਤ ਨੂੰ। ਓਕੇ ਥੈਂਕ ਯੂ, ਆ ਜਾ। ਕੌਮ ਦਾ ਬਿਮਾਰ ਹੈਗਾ ਮੈਂ, ਤੇ ਮੈਨੂੰ ਇਦਾਂ ਨਾ ਕਰਨਾ, ਮੈਂ ਤੁਹਾਨੂੰ ਦੱਸ ਦਿੱਤਾ, ਬਾਅਦ ਦੇ ਵਿੱਚ ਬੱਚੇ ਨੇ ਲਾਇਕ ਨਿਕਲ ਆਉਣਗੇ, ਤੁਹਾਡੀਆਂ ਤਬਾਹੀਆਂ ਨਿਕਲ ਜਾਣੀਆਂ, ਮੈਂ ਤੁਹਾਨੂੰ ਦੱਸਤਾ। ਬੱਚੇ ਨਲਾਇਕ ਨਹੀਂ ਨਿਕਲਦੇ, ਬੱਚੇ ਨਿਕਲ ਕੇ ਨਲਾਇਕ ਹੋ ਜਾਂਦੇ। ਚੱਲ ਸਿਆਣਾ ਬੈਣਾ ਤੂੰ ਬੰਦਾ, ਚਿੱਟੀ ਤੇਰੇ ਦਾੜੀ ਆ ਗਈ, ਤੈਨੂੰ ਨੇ ਸਟੂਡੈਂਟ ਬਣਾਇਆ, ਤੂੰ ਸਟੂਡੈਂਟ ਬਣ ਗਿਆ। ਸ਼ੁਕਲ ਮੇਲਾ ਹੀ ਹੈ ਜੀ, ਅਸੀਂ ਤਾਂ ਜਰਾ ਸ਼ੁਕਲ ਮੇਲਾ ਨਹੀਂ, ਸ਼ੁਗਲ ਮੇਲਾ। ਸ਼ੁਗਲ ਮੇਲਾ ਉਹਨਾਂ ਨਾਲੋਂ ਬਹੁਤਾ ਤੂੰ ਪੜਿਆ, ਮਾਮਾ ਤੇ ਉਹਦੇ ਕੋਲੋਂ ਪੜ੍ਹਨੇ ਆ। ਤਾਂ ਮੁੰਡੇ ਚਿੱਲ ਕਰਨ ਦੇ ਸੀ, ਮੈਂ ਕਿਹਾ ਚਲੋ ਕਰਨ ਦਿਓ ਚਿੱਲ। ਚਲ ਤੁਹਾਨੂੰ ਪਤਾ ਸੀ ਕਿੱਥੇ ਆਏ ਆ? ਇਹ ਜੀ ਇਹ ਬੜੀ ਤਾਰੀਖੀ ਜਗ੍ਹਾ ਹੈ। ਯੈਸ, ਮੈਂ ਤੁਹਾਨੂੰ ਉਧਰ ਕਿਉਂ ਨਹੀਂ ਖੜਿਆ ਭਲਾ? ਕਿਉਂ? ਕਿਉਂਕਿ ਉਹ ਸਾਰਾ ਹੈਗਾ ਇੱਕ ਬਹੁਤ ਜ਼ਿਆਦਾ ਸੈਂਸਿਟਿਵ, ਠੀਕ ਹੈ, ਧਰਮ ਦਾ ਮਾਮਲਾ, ਉਹਦੇ ਨਾਲ ਬਹੁਤ ਜਜ਼ਬਾਤ ਜੁੜੇ ਨੇ, ਉਹਦੇ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਨੇ। ਤੇ ਆ ਵੇਖ ਨਾ ਹੁਣ ਇਧਰ ਕਾ ਕੋਈ ਐਸੀ ਗੱਲ ਕਰ ਦੇਵੇ ਕਿਸੇ ਦੀ ਦਿਲਜ਼ਾਰੀ ਹੋਵੇ ਇਸ ਤੋਂ, ਠੀਕ ਹੈ। ਲੇਕਿਨ ਇੱਕ ਮੈਂ ਤੁਹਾਨੂੰ ਦੱਸ ਦਿਆਂ, ਐਡੇ ਬੇਵਕੂਫ ਨਹੀਂ ਹੈਗੇ, ਮਾਸ਼ਾਅੱਲਾ ਸਮਝਦਾਰ ਨੇ, ਤੁਹਾਨੂੰ ਪਤਾ ਹੀ ਹੈ ਸਾਰੇ ਸਮਝਦਾਰ ਬਰੀਕ ਨੇ, ਸਾਰਾ ਪਤਾ। ਲੇਕਿਨ ਫਿਰ ਵੀ ਮੈਂ ਕਿਹਾ ਕਿ ਰਸ਼ ਪਾਉਣਾ, ਇਹਨਾਂ ਕੋਲ ਕੋਈ ਨਾ ਕੋਈ ਹਰਕਤ ਹੋ ਜਾਂਦੀ, ਇਹਨਾਂ ਨੂੰ ਆਪ ਨਹੀਂ ਪਤਾ ਲੱਗਦਾ। ਇਹਨਾਂ ਦੇ ਵਾਲਿदैन ਕੋਲ ਜੋ ਹੋ ਗਈ, ਅੱਗੋਂ ਇਹਨਾਂ ਕੋਲ ਵੀ ਹੋ ਜਾਂਦੀ। ਦੇ ਚਲੋ ਸ਼ਾਬਾਸ਼, ਪੜ੍ਹ ਲਿਆ? ਹਾਂਜੀ ਉਸਤਾਦ ਜੀ। ਕੀ ਸਿੱਖਿਆ? ਮੈਂ ਕੱਖ ਵੀ ਨਹੀਂ, ਅੱਧੇ ਘੰਟੇ 'ਚ ਕੀ ਸਿੱਖ ਸਕਦਾ। ਚਲੋ ਫਿਰ ਚਲੋ ਲਓ ਜੀ ਨਾਜ਼ਰੀਨ, ਅਜ਼ਾਨਾਂ ਸ਼ੁਰੂ ਹੋ ਗਈਆਂ ਨੇ, ਅੱਲਾ ਖੈਰ ਕਰੇ। ਚਲੋ ਸ਼ਾਬਾਸ਼, ਗੱਡੀ ਤੇ ਬੈਠੋ ਜਾ ਕੇ। ਚਲੋ ਓਕੇ ਜੀ, ਥੈਂਕ ਯੂ ਨਾਜ਼ਰੀਨ, ਆਪਣਾ ਖਿਆਲ ਰੱਖੋ, ਅੱਲਾ ਹਾਫਿਜ਼।